ਤੁਸੀਂ ਸਾਰੇ, ਮੈਂ ਉਹਦਾ ਨਾਮ ਲਵਾਂਗਾ, ਸਾਰੇ ਅਫਸਰਦਾ ਹੋ ਜਾਓਗੇ ਸਾਰੇ। ਬੰਗਾਲੀ ਆਉਣ ਲੱਗੇ। ਨਹੀਂ ਬੰਗਾਲੀ ਨਹੀਂ ਆ, ਮੁਸਰਾ ਸ਼ਰੀਫ, ਉਹ ਮੁਸਰਾ ਸ਼ਰੀਫ, ਮੁਸ਼ਰਾ ਸ਼ਰੀਫ ਜਿਹੜੀ ਉਹ ਅਫਗਾਨਾਬਾਦ ਗਲੀ ਨੰਬਰ 9 ਮਕਾਨ ਨੰਬਰ 13 ਬਰਫ਼ ਵਾਲੇ ਦੇ ਨਾਲ ਹੀ ਉਹਨਾਂ ਦਾ ਘਰ। ਮੈਂ ਸਵਾਰੀ ਲਾ ਕੇ ਆਉਂਗੀ ਕਿਤਾ ਤੇ ਅੰਦਰ ਵੀ ਦੱਸ ਦੇ ਕਿੱਥੇ ਕਿੱਥੇ ਕਮਰੇ ਨੇ, ਕਿੱਥੇ ਕਿੱਥੇ ਵਾਸ਼ਰੂਮ ਉਹਨਾਂ ਦਾ, ਉਹ ਵੀ ਦੱਸ ਦੇ। अस्सलाम वालेकुम नाज़रीन, टी टाइम में खुश आमदीद जनाब। कैसे हैं आप साहब? माशाल्लाह। ठीक है मुस्ताद दास क्यों? मैं पॉज दे रहा तेनू कि तू शुरू कर ला अपने दादे दी, पड़दादे दी, घर दी, बाप दी, कोई शुरू कर ला। 60 मिनट लंघा दे, सारा कुछ ठीक ਅਸੀਂ ਸੁਣਦੇ ਆ ਤੇਰੀ। अल्लाह का शुक्र उस्ताद। ਹੈ ਉਹਨੇ ਤੇ ਸ਼ੁਰੂ ਕਰ ਲੈਣੀ, ਲੇਕਿਨ ਉਸਤਾਦ ਜੀ ਉਹਨੇ ਅੱਜ ਬੜਾ ਅਫਸੋਸਨਾਕ ਆਪਣਾ ਅਫਸੋਸ ਕੀਤਾ ਕਿ ਟਰੰਪ ਬਚ ਗਿਆ। ਕਹਿੰਦਾ ਅਫਸੋਸ ਨਹੀਂ ਕੀਤਾ, ਟਰੰਪ ਨੇ ਬਚਣਾ ਸੀ। ਹਾਂ ਯਾਰ ਜਿਹੜਾ ਬੰਦਾ ਆਪਣੀ ਮਾਂ ਦੇ ਗੋਡਿਆਂ ਨੂੰ ਹੱਥ ਲਾ ਕੇ ਜਾਵੇ ਉਹ ਕੁਝ ਹੋ ਸਕਦਾ? ਉਹਦੀ ਵਾਲਦਾ ਨੂੰ ਪ੍ਰਵਾਸ ਕੀਤਿਆਂ ਪਤਾ ਕਿੰਨੀ ਦੇਰ ਹੋ ਗਈ ਹੈ? ਪੂਰਨਮ ਹੋ ਗਏ ਨੇ। ਤੇ ਜ਼ਰੂਰੀ ਹੈ ਤੁਹਾਡੀ ਵਾਲਦਾ ਜ਼ਿੰਦਾ ਹੋਵੇ ਤੇ ਤੁਸੀਂ ਗੋਡਿਆਂ ਨੂੰ ਹੱਥ ਲਾਣਾ? ਭਾਜੀ ਉਹ ਖਿਆਲਾਂ 'ਚ ਰੱਖੋ। ਉਹਦੀ ਵਾਲਦਾ ਦਾ ਸਫਾ ਸਫੇਦ ਹੋ ਗਿਆ, ਉਹ ਇਸ ਦੁਨੀਆ ਤੇ ਨਹੀਂ। ਨਾ ਨਾ ਸਿਰ ਵੀ ਹੁਣ ਵੇਖ, ਮੈਂ ਹੁਣ ਜਿੱਥੇ ਜਾਣਾ ਸਟੇਜ ਕਰਦਾ ਵਾਂ ਜਾਂ ਟੀਵੀ ਤੇ ਕਰਦਾ, ਉਸਤਾਦ ਜੀ ਨਾਲ ਤੇ ਨਹੀਂ ਮੇਰੇ ਹੁੰਦੇ। ਨਾ। ਮੈਂ ਅੱਖਾਂ ਬੰਦ ਕਰਦਾ, ਉਸਤਾਦ ਜੀ ਸਾਹਮਣੇ ਆਉਂਦੇ, ਮੈਂ ਗੋਡਿਆਂ ਨੂੰ ਹੱਥ ਲਾ ਕੇ ਜਾਏ। ਸਾਥੀ ਜਦੋਂ ਵਾਪਸ ਆਉਂਦੇ ਉਦੋਂ ਮਟੂਆ ਵੀ ਨਹੀਂ ਹੁੰਦਾ। ਚਲੋ ਇਹਦਾ ਕਰਦੇ ਉਸਤਾਦ ਜੀ, ਤੁਸੀਂ ਇਹਦੇ ਕਿਤੇ ਜਾਂਦੇ ਹੋ ਤੁਸੀਂ? ਨਾ ਭਰਾਵਾ, ਮੈਂ ਸਿਰਫ ਇੱਕੋ ਬੰਦੇ ਦੇ ਗੋਡਿਆਂ ਨੂੰ ਹੱਥ ਲਾਇਆ ਜ਼ਿੰਦਗੀ 'ਚ। ਕਿਹੜੇ ਸਾਈ? ਉਹਨਾਂ ਦਾ ਨਾਮ ਸੀ ਇਮਾਨੁੱਲਾ ਖਾਨ। ਕਿਆ ਬਾਤ। ਵਾਹ ਵਾਹ। ਉਹ ਵੀ ਮੈਂ ਕਿਸੇ ਖਾਸ ਮੌਕੇ ਤੇ ਬੈਠੇ ਸੀ ਉਹ, ਤੇ ਮੁਹੱਬਤ ਨਾਲ ਨਹੀਂ ਜਿਵੇਂ ਬੰਦਾ ਇੰਜ ਕਰਦਾ ਇੰਜ। ਬਕਾਇਦਾ ਹੈ। ਯਾਨੀ ਕਿ ਦਿਲੋਂ ਨਹੀਂ ਲਾਇਆ ਤੁਸੀਂ? ਨਹੀਂ ਦਿਲੋਂ ਲਾਇਆ, ਕਿਉਂਕਿ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਗੱਲ ਕੀਤੀ ਸੀ ਮਾਨ ਸਾਹਿਬ ਨੂੰ ਦੂਸਰ ਬਜ਼ਾਰੇ ਬੇਵਕੂਫ 'ਚ, ਤੇ ਉਹਦੀ ਕਲੈਪ ਆਈ ਬਹੁਤ ਵੱਡੀ, ਤੇ ਮਾਨ ਸਾਹਿਬ ਨੇ ਮੇਰਾ ਲੈਂਜ ਵੇਖਿਆ, ਤੇ ਉਦੋਂ ਫਿਰ ਮੈਂ ਦੱਸਾਂ ਅਦਬ ਕਿਆ ਕਰ ਬਾਤ, ਅਦਬ। ਬੜੀ ਬਾਤ ਹੈ ਉਸਤਾਦ ਜੀ। ਮੇਰੀ ਜ਼ਿੰਦਗੀ 'ਚ ਮੈਂ ਇੱਕ ਬੰਦੇ ਦੇ ਗੋਡੇ ਨੂੰ ਹੱਥ ਲਾਉਣਾ ਉਸਤਾਦ ਜੀ, ਜੇ ਜ਼ਿੰਦਗੀ 'ਚ ਮਿਲੇ ਤੇ। ਤੇਰਾ ਮੈਂ ਦਿਲੋਂ ਤਰਾਮ ਕਰਦਾ। ਨਹੀਂ ਉਹ ਮੈਂ ਇੱਕੋ ਹੀ ਬੰਦੇ ਦਾ ਸੋਚਿਆ ਵਾ ਉਸਤਾਦ। ਬਸ ਉਹਦੇ ਤੋਂ ਲਾਉਣਾ, ਮੇਰੇ ਨਹੀਂ ਤੂੰ ਲਾਉਣਾ, ਕਿਉਂਕਿ ਮੇਰੇ ਤੇ ਤੂੰ ਇੰਜ ਕਰਕੇ ਵੀ ਲਾ ਸਕਦਾ ਨਾ ਅੰਦਰੋਂ, ਕਿਉਂਕਿ ਬੈਠੇ ਹੀ ਇੱਥੇ ਆਹੋ, ਬੈਠਾ ਹੀ ਮੇਰੇ ਗੋਡਿਆਂ ਦੇ ਬਾਹਰੋਂ ਹੀ ਐਂ ਕਰਕੇ ਲਾ ਲਿਆ ਕਰ ਬਸ। ਨਹੀਂ ਉਸਤਾਦ ਜੀ, ਮੇਰਾ ਦਿਲ, ਮੇਰੀ ਖੁਆਇਸ਼ ਆ ਮੈਂ ਨੀਲਮ ਮਨੀਰ ਸਾਹਿਬਾ ਦੇ ਗੋਡੇ ਨੂੰ ਹੱਥ ਲਾਉਣਾ। ਚਲੋ ਓਏ ਭਾਈ ਅਮੀਰ ਕੌਣ? ਨੀਲਮ ਨੀਲ ਆਪਣਾ ਤਾਜ। ਨੋ ਤੁਹਾਡੀ ਓਏ ਬੈਸਨ ਨਾ ਕਰਿਆ ਕਰ ਯਾਰ, ਮੇਰਾ ਉਹਦੇ ਨਾਲ ਤਲਕ ਵੀ ਦੋ ਤੇ ਭਾਜੀ ਨੀਲਮ ਵਾਲਾ ਕੰਮ ਮੁਸ਼ਕਲ ਹੈ। ਮੈਂ ਇਕੱਲੇ ਮਨੀਰ ਦੇ ਗੋਡਿਆਂ ਨੂੰ ਲਵਾ ਦੇਣਾ, ਉਹ ਬਰਫ਼ ਦਾ ਕੰਮ। ਮਨੀਰ ਤੋਂ ਸ਼ੁਰੂ ਕਰ। ਯਾਰ ਵੈਸੇ ਤੇ ਮਨੀਰ ਨੂੰ ਨਾਲ ਲੈ ਤੇ ਇੱਧਰ ਨੀਲਮ ਵਾਲੀ ਸਾਈਡ ਤੇ ਬੈਠਾ, ਵੈਸੇ ਮੈਂ ਮੈਂ ਖਲੋ ਕੇ ਕਹਿ ਕੇ ਵੀ ਨੀਲਮ ਮਨੀਰ। ਪਤਾ ਫੈਨ ਹਾਂ ਸਾਜੀ ਨੀਲਮ ਮਨੀਰ ਦਾ ਜੋ ਵੀ ਹੈ, ਲੇਕਿਨ ਫਰੀਦ ਦੀ ਸੋਚ ਤੇ ਮੈਂ ਅਲਫਾਜ਼ ਨਹੀਂ ਮੇਰੇ ਕੋਲ ਹੈ। ਐਡੀ ਗੰਦੀ ਸੋਚ ਇਹਦੀ। ਯਾਰ ਇੱਕ ਔਰਤ ਜਿਹੜੀ ਕਿ ਸਾਡੀ ਫੈਨ ਆ, ਸਾਡੇ ਪ੍ਰੋਗਰਾਮ ਦੇਖਦੀ, ਤੂੰ ਕਹਿੰਦੇ ਯਾਰ ਕਿਤੇ ਮਹਾਨ ਬੰਦੇ ਨੂੰ ਹੱਥ ਲਾ ਮਰੇ, ਇਹਦੇ ਨਾਲੋਂ ਚੰਗਾ ਉਹ ਜਿਹੜੇ ਉਹ ਹੈ ਵੇ। ਰਿਮਲ ਸ਼ਾਹ। ਨਹੀਂ ਯਾਰ ਮੈਂ ਕਿਤੇ ਉਹਦਾ ਕਹਿ ਰਿਮਲ ਸ਼ਾਹ ਤੋਂ ਵਾਕਫ ਹੋ ਤੁਸੀਂ? ਸਹੀ ਰਿਮਲ ਸ਼ਾਹ ਦਾ ਨਹੀਂ ਪਤਾ? ਵੇਖੇ ਹੋਣਗੇ, ਮੈਨੂੰ ਨਾਵਾਂ ਦਾ ਨਹੀਂ ਪਤਾ। ਦੇਖਦੇ ਹੋਣਗੇ ਕੌਣ, ਮਤਲਬ ਫੀਮੇਲ ਹੈ? ਫੀਮੇਲ ਆ, ਵੇਖੀਆਂ ਹੋਣਗੀਆਂ। ਅੱਛਾ ਰਾਮ ਤੇ ਲਿਖਦਾ ਹੁੰਦਾ। ਹਾਂ ਨਾ, ਮੈਨੂੰ ਨਾਂ ਦਾ ਨਹੀਂ ਪਤਾ। ਉਹ ਫੀਮੇਲ ਨਹੀਂ ਹੈਗਾ, ਹੈਗਾ। ਮੇਲ ਆ ਉਸਤਾਦ ਜੀ ਪਰਸੋਂ ਕਹਿ ਰਹੇ ਤੁਸੀਂ ਪਰਸੋਂ ਤੇ ਕਹਿ ਰਹੇ ਰਿਮਲ ਸ਼ਾਹ ਦਾ ਗਾਣਾ ਕੱਢ ਕੇ ਦੇ ਮੈਨੂੰ। ਉਹ ਰਿਮਲ ਸ਼ਾਹ ਸਾਜੀ ਜਿਹਦੇ ਬਲੇਡ ਮਾਰਦਾ ਸੀ, ਜਿਹਦੀ ਖਾਤਰ ਭੁੱਲ ਗਏ ਅੱਜ। ਬੜੀ ਗੱਲ ਤਾਂ ਨਹੀਂ ਯਾਰ ਇਹ ਫੇਕ ਗੱਲ ਵਾ। ਫੈਸਲ ਦਾ ਬਲੇਡ ਨੂੰ ਕਹਿੰਦੇ ਸੀ ਕਿ ਮੈਨੂੰ ਕਹਿੰਦੇ ਰਿਮਲ ਸ਼ਾਹ ਇੱਕ ਬਹੁਤ खूबसूरत डांसर और बहुत बड़ा अच्छा ਖਵਾਜਾ ਸਲਾਮ लड़की है। ਲੈ ਇਖਲਾਕ ਦਾ ਮਾਲਕ, ਬੜੇ ਅੱਛੇ ਇਖਲਾਕ ਦਾ। ਹਾਜੀ ਮਿੱਠੂ ਸਾਹਿਬ ਦਾ ਵੀ ਚੇਲਾ। ਹਾਂ ਹਾਜੀ ਮਿੱਠੂ ਸਾਹਿਬ ਜਿਹੜੇ ਇਸਲਾਮਾਬਾਦ ਦਾ ਰਹੇ ਸੀ। ਨਹੀਂ ਫੈਸਲਾ ਨਹੀਂ, ਉਹ ਖਵਾਜਾ ਸਰ। ਖਾਜਾ ਸਰਾਵਾ ਉਸਤਾਦ ਸਟੇਟ ਡਾਂਸ ਇੱਧਰ ਉੱਧਰ ਫੰਕਸ਼ਨਾਂ ਤੇ ਬਹੁਤ ਅੱਛਾ ਨਿਜ਼ਾਮ। ਅੱਛਾ ਜੀ। ਔਰ ਤੁਸੀਂ ਦੇਖਣਾ ਇਹ ਕਿਹੜਾ ਅੱਛਾ ਜੀ? ਨਹੀਂ ਮੈਂ ਯਕੀਨ ਕਰੋ, ਦੇਖਣਾ ਤੁਸੀਂ ਦੇਖਦੇ ਰਹਿ ਜਾਣਾ, ਤੁਸੀਂ ਕਹਿਣਾ ਯਾਰ ਕਿਸੇ ਤਰੀਕੇ ਨਾਲ ਐਂਟਰੀ ਕਰਾਓ ਟੀ ਟਾਈਮ 'ਚ। ਅੱਛਾ ਜੀ। ਔਰ ਬੜਾ ਦਰਿਆ ਦਿਲ ਨਰਮ ਇਨਸਾਨ ਆ ਉਹ ਮਹਿਕ ਮਲਕ ਨਾਲ ਵੀ ਅੱਛਾ। ਮਹਿਕ ਮਲਕ ਸਾਹਿਬ ਦਾ ਇੱਕ ਲੱਗ ਹੀ ਜਾਂਦਾ ਵਾ, ਉਹਦਾ ਇੱਕ ਲੱਗ ਹੀ ਜਾਂਦਾ ਵਾ। ਅੱਛਾ। ਤਿੰਨ ਕਰੈਕਟਰ, ਇੱਕ ਮਹਿਕ ਮਲਕ, ਚਾਹਤ ਬਲੋਚ ਤੇ ਰਿਮਲ ਸ਼ਾਹ। ਮੈਡਮ ਤਲਾਸ਼ੀ ਪਾਓ ਨਾ, ਮੈਡਮ ਤਲਾਸ਼। ਵੱਡਾ ਡੇਲਾ। ਆਹਾ ਜੀ ਮੈਂ ਉਹ ਯਾਰ ਬੜੇ ਅੱਛੇ ਹਨ, ਇੰਨਾ ਕਿ ਇਖਲਾਕ ਅੱਛਾ ਹੈ ਫਰੀਦ। ਉਹ ਤੇਰੇ ਕੋਲ ਬੈਠੇ ਹੋਣਗੇ, ਤੂੰ ਕਹੇਂਗੇ ਯਾਰ ਮੈਂ ਸੁਣਦਾ ਹੀ ਜਾਵਾਂ ਇਹਨਾਂ ਨੂੰ। ਉਹ ਨਹੀਂ, ਖੂਨ ਨੂੰ ਖੂਨ ਦੀ ਖੇਚ ਹੁੰਦੀ, ਉਹਨੂੰ ਕਰਨ ਨੂੰ ਤਰੀਕਾ। ਹਾਂ लेकिन साथी ਤੁਸੀਂ ਰਿਮਲ ਸ਼ਾਹ
ਵੀ ਠੀਕ ਹੈ ਵੀ ਕਿਆ ਕਹਿੰਦੇ ਵੀ ਯਾਰ ਪ੍ਰੀਤ ਕੀ ਹੋ ਗਿਆ ਤੁਹਾਨੂੰ? ਉਹ ਨਹੀਂ ਉਹ ਵੈਸੇ ਹੀ ਨਹੀਂ ਉਸਤਾਦ ਜੀ ਕਿਸ ਦਿਨ ਟਾਈਮ ਬਣਾਉਣ। ਨਹੀਂ ਤੂੰ ਜਿਹੜਾ ਸਟਾਰਟ ਤੇ ਗੱਲ ਕੀਤੀ ਨੀਲਮ ਮਨੀਰ, ਹਾਂਜੀ। ਉਹ ਵੀ ਇਹੀ ਹੈ। ਜਾਣਦੇ ਹੋ ਉਸਤਾਦ ਜੀ, ਉਹ ਜੈਨਮਨ ਭਾਈ ਉਹ ਲੜਕੀ ਹੈ ਨੀਲਮ ਮਨੀਰ, ਜਿਹੜੀ ਡਰਾਮੇ ਚ ਆਉਂਦੀ ਹੈ, ਡਰਾਮੇ ਚ ਆਉਂਦੀ ਹੈ। ਇਹ ਜਿਹੜੇ ਕਰਾਚੀ ਵਾਲੇ ਡਰਾਮੇ। ਹਾਂਜੀ ਉਸਤਾਦ ਜੀ, ਮੈਂ ਫਿਰ ਮੈਂ ਬਹੁਤ ਦੇਖੀ ਹੋਣੀ ਨਾ, ਲੇਕਿਨ ਉਹ ਮੈਨੂੰ ਨਾਂ ਦਾ ਨਹੀਂ ਪਤਾ। ਮੈਂ ਮੇਰੀ ਸੁਣ ਮਾਦਰਤ ਉਸਤਾਦ ਜੀ, ਮੈਂ ਉਹਨਾਂ ਨੂੰ ਮੈਂ ਹੁਣ ਤੱਕ ਆਰਟਿਸਟ ਹੈ ਹੀ ਆ ਤੂੰ। ਉਸਤਾਦ ਜੀ ਜਿਹਨੇ ਤਾਂ ਏਡਾ ਵੱਡਾ ਮੌਕਾ ਇੱਥੇ ਆਨ ਆਫ ਵਾਲਾ ਬਟਨ ਨਹੀਂ ਹੁੰਦਾ ਜਿਵੇਂ। ਤਾਂ ਜੀ ਤੁਹਾਡਾ ਕਲਿੱਪ ਵਾਇਰਲ ਹੋਇਆ ਪਿਛਲੇ ਦਿਨਾਂ 'ਚ, ਉਹਦੇ ਨਾਲ ਕਿ ਸਜਾਦ ਜਾਨੀ ਕੋ ਸੀਧੇ ਇਨਕਾਰ ਕਰ ਦਿੱਤਾ। ਹਾਂ ਉਹ ਜਿਹੜੀ ਉੱਥੇ ਬੈਠੀ ਨੁਮਾਨਜਾ ਸਾਹਿਬ ਦੇ ਸ਼ੋਅ ਦੇ ਵਿੱਚ ਵੀ ਬੈਠੀ ਸੀ। ਹਾਂ ਨਾ, ਆਹੋ ਇੰਨੀ ਏਡੀ ਬਸ ਪਤਾ ਨਹੀਂ ਹਾਂ ਨਹੀਂ ਹਾਂ ਪਰ ਠੀਕ ਸੀ ਯਾਰ, ਤੁਸੀਂ ਕਿੱਥੇ ਨਹੀਂ ਲੰਮੇ ਕਰ। ਹਾਂ ਨਹੀਂ ਉਹ ਮੈਂ ਦੇਖੀ ਹੈ। ਮੈਂ ਇੰਨਾ ਕੋਸ਼ਿਸ਼ ਕੀਤੀ ਲਾਹੌਰ ਗਿਆ ਵਾਂ, ਮੇਰੀ ਸਿਰਫ ਇੱਕ ਵਾਰੀ ਰਸਾਈ ਹੋ ਜਾਂਦੀ ਉਹਦੇ ਤਿੱਕਰ ਤੇ ਮੈਂ ਉਹਨੂੰ ਕਹਿ ਦੇਣਾ ਸੀ ਕਿ ਸਭਾ ਕਮਰ ਦਾ ਕਹਿ ਲੈਂਦੇ, ਹਾਂ ਨਹੀਂ ਅਮਰ ਦਾ ਕਹਿ ਲੈਂਦੇ। ਯਾਰ ਇਹ ਕਦੋਂ ਮੇਰੇ ਸ਼ੋਅ 'ਚ ਬੈਠੀ ਉੱਥੇ ਇਹ ਹੀ ਬੈਠੀ ਸੀ ਭੈਣ। ਨੁਮਾਨਜਾ ਸਾਹਿਬ ਵਾਲੇ, ਹਾਂਜੀ ਉਹ ਜਿਹਦੇ 'ਚ 3-4 ਲੋਕ ਬੈਠੇ ਸੀ। ਹਾਂਜੀ ਹਾਂਜੀ। ਆਹੋ ਅੱਛਾ ਬਸ ਉਹ ਨੋ ਤੁਹਾਡੀ ਇਦਾਂ ਨਹੀਂ ਕਰੀਦਾ। ਓਏ ਚੱਲ ਨੋ ਇਹ ਉੱਪਰ ਥੱਲੇ ਕਰਕੇ ਨਾ ਮੌਕਾ ਮਟੇ ਦੇਣਾ। ਹਾਂ ਨਹੀਂ ਅਮਰ ਠੀਕ ਹੈ ਉਸਤਾਦ ਜੀ, ਉਹ ਹਦਾਇਤ ਜੀ ਆਪ ਤਾਂ ਬਚੀ ਆ। ਇਹ ਕੌਣ ਹੈ? ਨੀਲਮ ਮਨੀਰ ਨਹੀਂ ਉਹਨਾਂ ਦੀ ਕੀ ਹੈ? ਨੋ ਇਹ ਤੇ ਯੈਸ ਸਾਜੀ ਮੈਨੂੰ ਬਹੁਤ ਅੱਛੀ ਲੱਗਦੀ, ਪਤਾ ਨਹੀਂ ਕਿਉਂ ਮੇਰੀ ਆਪਣੀ ਹੁੰਦਾ ਹੈ ਯਾਰ ਕਿਸੇ ਤੇ ਮਤਲਬ। ਹੁਣ ਤੂੰ ਦੇਖ ਲੈ ਮੈਨੂੰ ਨੋਰਾ ਫਾਤੀ ਅੱਛੀ ਲੱਗਦੀ ਹੈ। ਹੈ ਨੋਰਾ ਫਾਤੀ ਸਹੀ ਗੱਲ ਆ। ਡ੍ਰੀਮਾ ਸਾਰਾ ਦੀ ਅੱਛੀ ਲੱਗਦੀ ਹੈ। उस्ताद जी नीलम मुनीर की नीलम मुनीर की सजाद जानी को सीधी ना है। ਉਸਤਾਦ ਜੀ ਨੂੰ ਕਿਹਾ ਕੀ ਸੀ? ਪਬਲਿਕ कुछ क्या होना ना हूं मैं कितों गया ये हमने लगा ਤੁਹਾਡਾ ਕੀ ਹੋ ਗਿਆ ਇਹ ਪਬਲਿਕ ਸਟੰਟ ਆ। ਪਬਲਿਕ अच्छा नहीं यार ये नहीं, ये उन्होंने वैसे लिखा होना वा। ਉਸਤਾਦ ਜੀ ਵਿੱਚ ਉਹਨੇ ਬਹੁਤ ਕੀਤੀ ਤੁਹਾਡੀ ਕੀ ਕਰਾਂ ਜਦੋਂ ਉਹਨੇ ਕਿਹਾ ਕਿ ਆਪਣੀ ਉਮਰ ਦੇਖ ਕੇ ਕੀ ਕਰ ਰਹੇ हैं ये ਆਹੋ ਸਾਜੀ ਅਸੀਂ ਤੁਸੀਂ ਉਦੋਂ ਮਤਲਬ ਇਹ ਕਿ ਤੁਸੀਂ ਉੱਥੇ ਲੈਣਾ ਮਾਰਨ ਦੇ। ਸਾਡੇ ਹੀ ਖਿਆਲ ਕਰ ਲੋਗੇ ਯਾਰ, ਮੇਰੇ ਫਿਕਰ ਤੇ ਕੀ ਸੋਚਣਗੇ। ਹਾਂ ਮੈਂ ਕਿਹੜੇ ਆਰਟਿਸਟਾਂ ਨੂੰ ਮਿਲਿਆ, ਮੈਂ ਇੱਥੇ ਕਰਨੀ ਆ ਉਸਤਾਦ ਜੀ ਤੁਸੀਂ ਐ ਕਰਕੇ ਬੈਠੇ ਹੋ। ਅੱਲਾਹ ਫਰੀਦ ਉਸਤਾਦ ਜੀ ਇਦਾਂ ਨਹੀਂ ਕਰ ਸਕਦੇ। ਉਸਤਾਦ ਜੀ ਤੁਸੀਂ ਕੁੜੀ ਉਹ ਤੂੰ ਸੋ ਵੇਖ ਲੈ ਮੈਂ ਪੂਰੀ ਆਪਣੀ ਕੈਰੀਅਰ ਦੇ ਵਿੱਚ ਇਹਨਾਂ ਬੇਬਸ ਕਿਤੇ ਨਹੀਂ ਬੈਠਾ ਜਿੰਨਾ ਮੈਂ ਉੱਥੇ ਬੈਠਾ ਹੁੰਦਾ ਸੀ। ਓਏ ਉਸਤਾਦ ਜੀ ਤੁਸੀਂ ਅੱਜ ਬੈਠੇ ਹੋ ਵੀ ਕਿਹੜੇ ਵੇਲੇ ਸ਼ੋਅ ਖਤਮ ਹੋਵੇ ਆ ਕਸਮ ਨਿਕਲੀਏ। ਵੱਡੇ ਆਰਟਿਸਟਾਂ ਜਿੱਧਰ ਵੀ ਮੇਰਾ ਵੱਡੇ ਆਰਟਿਸਟ ਇੱਧਰ ਵੀ ਓਹ। ਮੈਨੂੰ ਸਮਝ ਨਹੀਂ ਸੀ ਆ ਰਹੀ। ਸਮਝ ਸੀ ਉਹਦੀ ਕੋਈ ਕਰਦਾ ਕੀ। ਇੱਕ ਕੁੜੀ ਨਾਲ ਮੈਨੂੰ ਵੀ ਮੁਹੱਬਤ ਹੋਈ ਸੀ, ਲੇਕਿਨ ਉਹਦਾ ਕਿਸੇ ਹੋਰ ਨਾਲ ਵਿਆਹ ਹੋ ਗਿਆ। हमसाया ममालिक से ताल्लुक रखती थी वो। ओह कौन? दीपिका। ओह यार क्या कहते, उस्ताद जी मैनू बड़ी प्यारी लगती। हमने मोहब्बत की। ओ ਉਸਤਾਦ ਜੀ ਦੋ ਹੀ ਨੂਰੀਏ ਤੇ ਅੱਖ ਰੱਖੀ ਆ, ਨੋਰਾ ਫਾਤੀ ਤੇ ਤਮੰਨਾ ਭਾਟੀਆ। ਲਓ ਜੀ, ਉਹਨੇ ਇੱਕ ਵਧਾਤੀ, ਪਤਾ ਕਿਉਂ? ਉਹਨੇ ਕਿਹਾ ਵੀ ਇਧਰੋਂ ਨਾ ਮੰਨਣ ਕਿਤੇ ਨਾ ਕਿਤੇ ਮੇਰੀ ਗੱਲ। ਤੂੰ ਕੱਲ ਓਏ ਇੱਕ ਰੱਖੀ ਦੀ ਆ, ਨਹੀਂ ਇਹ ਜਵਾਨ ਇੱਕ ਰੱਖੀ ਦੀ ਨੂਰੀਏ, ਦੋ ਰੱਖੀ ਦੀਆਂ ਮੈਂ। ਤੂੰ ਕੱਲ ਝੰਡਾ ਪੀਰ ਚ ਆ ਗਈ ਫਿਲਮ ਕੋਈ ਉਹਨਾਂ ਦੀ ਨੂਰੀ, ਜਾਂ ਵੈਸੇ ਸੁਣ ਕੇ ਹੀ ਸੀ ਹੋਇਆ ਵਾ ਵੀ ਮੈਂ ਜਰਾ ਨਹੀਂ ਫਾਸਟ ਐਂਡ ਫਿਊਰੀਅਸ ਕਿਤੇ ਲਾਈ ਆਬਾਦੀ ਦੀ ਰਿਕਾਰਡ ਹੋਈ ਇਦਾਂ ਦੀ ਗੁਫ਼ਤਗੂ ਨਹੀਂ ਕਰੀ ਜੋ ਨੂਰੀਆਂ ਦੇ ਜ਼ਿਕਰ ਚੱਲ ਰਿਹਾ ਹੋਵੇ। ਤੂੰ ਜਿਹੜੀ ਹੱਸਦੀ ਆ ਸਾਜੀ ਤੁਹਾਨੂੰ ਮਧੂਬਾਲਾ ਤੇ ਖੈਰ ओए आहा ਮੈਨੂੰ ਪਤਾ ਸੀ ਉਹ ਏਡਾ ਵੱਡਾ आहा मधुबाला ਵਜੰਤੀ ਮਾਮਲਾ नहीं मधुबाला से उस्ताद जी, ਮਧੂਬਾਲਾ ਬੇਸਿਕਲੀ ਸਿਰ ਤੋਂ ਲੱਗ ਕੇ ਪੈਰਾਂ ਤੱਕ ਬਹੁਤ मधुबाला वर्गी हीरोइन होनी है कोई? सरापा है उसका। ਕਦੇ ਕਦੇ नीली क्या घोड़ी पे वकीला तेरी। ਨਹੀਂ ਨੀਲੀ ਹੀਰੋਇਨ ਸੀਗੀ। हाँ दिवेश शेख साहब नाल बड़ी जोड़ी हाँ थी। बाबरा शरीफ ਨਹੀਂ ਉਹ ਸ਼ਰੀਫ बाबरा शरीफ बहुत खूबसूरत कैसी था। खूबसूरत, इधरों बाबरा शरीफ उधरों सिरी देवी, इको जिहा इन्हां दा मूंह सी, ਅਤੇ ਗੋਲ ਬਟੋਲ ਤੇ ਉਦਾਂ ਦਾ ਸ਼ਰਾਰਤੀ ਟੈਪ। ਉਧਰ ਬਾਬਾ ਜੀ ਉਹ ਕਰਾਚੀ ਉਮਰ ਸ਼ਰੀਫ ਸਾਹਿਬ ਬਹੁਤ ਅੱਛੇ ਕਾਮੇਡੀਅਨ ਸਨ। ਹਾਂ ਜੀ, ਤੁਹਾਨੂੰ ਅੱਜ ਇੱਕ ਗੱਲ ਦੱਸਦਾ, ਇਲਮ ਤੇ ਇਜ਼ਾਫਾ ਹੀ ਸਹੀ, ਚਲੋ ਜਾਂਦੇ ਬਾਹਰ ਦੀਆਂ। ਬਾਬਰਾ ਸ਼ਰੀਫ ਦੇ ਵਾਲਦ ਸਾਹਿਬ ਦੇਸੀ ਘਿਓ ਦੇ ਤਾਜਰ ਸੀ। ਤੇ ਹੋ ਸਕਦਾ ਇਹ ਚ ਕੋਈ ਐਸਾ ਵੈਸੇ ਤੁਹਾਨੂੰ ਤਾਂ ਨਹੀਂ ਨਾ ਸੀ ਪਤਾ, ਦੇਸੀ ਘਿਓ ਦਾ ਕਾਰੋਬਾਰ ਕਰਦੇ ਸੀ। ਇਹਨਾਂ ਦੀ ਇੱਕ ਹੋਰ ਭੈਣ ਸੀ ਫਾਖਰਾ ਸ਼ਰੀਫ, ਉਹ ਇੱਕ ਫਿਲਮ ਚ ਆਈਆਂ ਲੇਕਿਨ ਉਹ ਨਹੀਂ ਚੱਲੀਆਂ ਤੇ ਫਿਰ ਉਹ ਉਹਦੇ ਕੋ ਨੌਲੇਜ ਚੈੱਕ ਕਰ। ਇਹਦਾ ਮੈਂ ਗਲਤ ਨੌਲੇਜ ਦੇ ਕੇ ਚਿੱਤਰਕਾਰ ਗਿਆ। ਨਹੀਂ ਉਹ ਸਹੀ ਕਹਿ ਰਿਹਾ, ਫਾਖਰਾ ਸ਼ਰੀਫ ਦੀ ਉਹਨੂੰ ਪਤਾ ਹੀ। ਉਸਤਾਦ ਜੀ ਅਤੀਕਾ ਕਿਆ ਨਹੀਂ ਅਤੀਕਾ ਉਹ ਪੂਰੀ ਗੱਲ ਸੁਣ ਲਾ, ਉਹਦੇ ਭਰਾ ਵੀ ਨੇ ਦੱਸਣੇ ਕਿ ਉਹਦਾ ਇੱਕ ਭਰਾ ਵੀ ਸੀ ਹਾਂਜੀ ਜਿਹੜਾ ਬਚਪਨ ਚ ਗਵਾਚ ਗਿਆ, ਕੀ ਨਾਮ? ਦਾਨਿਸ਼ ਸ਼ਰੀਫ। ਨਹੀਂ ਉਸਤਾਦ ਜੀ, ਉਹਦਾ ਭਰਾ ਅੱਜ ਵੀ ਸ਼ੋਬਿਜ਼ ਦੇ ਵਿੱਚ ਥੋੜਾ ਬਹੁਤਾ ਰੋਲ ਕਰ ਰਿਹਾ। ਇੱਕ ਸ਼ੋਅ 'ਚ ਗਿਆ ਸੀ, ਉਹਨਾਂ ਨੇ ਕੱਢਤਾ, ਉਹ ਫਿਰ ਵਾਪਸ ਆਪਣੇ ਸ਼ੋਅ ਤੇ ਆ ਗਏ। ਤੇ ਉਹ ਸਾਲਾ ਮੇਰੀ ਗੱਲ ਕਰਨੀ ਨਹੀਂ ਯਾਰ, ਬਾਬਰੇ ਤੂੰ ਹੁਣ ਜਾ ਕੇ ਮੈਂਸ਼ਨ ਕਰਦੇ ਸੀ, ਪਰਦਾ ਰੱਖਿਆ ਸੀ ਕਦੇ ਯਾਰ ਤੇਰੀ ਸਿਸਟਰ ਦਾ
ਤੂੰ ਸਾਰਿਆਂ ਨੂੰ ਦੱਸ ਦੇ ਕਿ ਵੀ ਵਾਕਈ ਮੇਰੀ ਭੈਣ ਹੈ। ਅਸੀਂ ਕਿਧਰ ਨਹੀਂ ਅੱਜ ਤੱਕ ਅਸੀਂ ਅੱਜ ਤੱਕ ਸਾਨੂੰ 22-23 ਸਾਲ ਹੋ ਗਏ ਪਤਾ ਸੀ ਨਹੀਂ ਕਦੇ ਜ਼ਿਕਰ ਕੀਤਾ। ਯਾਰ ਰੀਮਾ ਮੈਡਮ ਰੀਮਾ ਨਹੀਂ ਰੀਮਾ ਦੇ ਨੈਕਸਟ ਅਟਰੈਕਟਿਵ ਨਹੀਂ ਸੀ ਹੈਗੇ। ਤੈਨੂੰ ਨਹੀਂ ਸੀ ਲੱਗਦੇ ਨਾ। ਜ਼ਮੁਰਦ ਖਾਨ ਇੱਕ ਹੁੰਦੀ ਸੀ ਲੋਰੀ ਜ਼ਮੁਰਦ ਖਾਨ ਭਾਜੀ ਓਏ ਉਹ ਭਾਈ ਸੀ ਉਹ ਮੁਸ਼ਰਫ ਸ਼ਰੀਫ ਮੁਸ਼ਰਫ ਸ਼ਰੀਫ ਜਿਹੜੀ ਉਹ ਤੁਹਾਡੀ ਉਹ ਚੀਜ਼ ਹੋਇਆ ਉਹ ਕਿਤੇ ਨਾ ਲੈਕਚਰ ਦੇ ਕੋਲ ਹੋ ਗਈ ਤੇ ਉਹਨਾਂ ਨੇ ਜਿਹੜਾ ਅੱਗੋਂ ਕਿਹੜਾ ਕਰੈਕਟਰ ਉਹਨਾਂ ਦਾ ਮੌਲਾਨਾ ਬਦਰੁਰ ਰਹਿਮਾਨ ਅੱਛਾ ਲੋ ਚਾਲ ਅੱਲਾ ਦੀ ਆਹੋ। ਇਲੈਕਸ਼ਨ ਹੋਇਆ ਬਗਾਦਾ ਦੌਰ ਤੇ ਇੰਨੇ ਉਹ ਮੋਜੀ ਬਣੇ ਅੱਛਾ ਮੁਸਰਤ ਤੇ ਸ਼ਹੀਨ ਤੇ ਮੁਕਾਬਲਾ ਮੌਲਾਨਾ ਫਜ਼ਲ ਕੀ ਸਟੋਰੀ ਕੀ ਸੀ ਵੈਸੇ ਮੁਸਰਤ ਸ਼ਹੀਨ ਜਿੰਨੀ ਹਿੱਟ ਹੋਈ ਆ ਜਿਵੇਂ ਡਰਾਮਿਆਂ ਦੇ ਵਿੱਚ ਵੀ ਯਾਰ ਤੂੰ ਮੁਸਰਤ ਨਹੀਂ ਮੁਸਰਤ ਸ਼ਹੀਨ ਫਿਲਮਾਂ 'ਚ ਸੀ ਨਾ ਪਸ਼ਤੋ ਜ਼ਿਆਦਾਤਰ ਪਸ਼ਤੋ ਅੱਛਾ ਮੁਸਰਤ ਸ਼ਹੀਨ ਤੇ ਉਹ ਨਾਲ ਦਾ ਜਿਹੜਾ ਜੋੜੀ ਹੁੰਦੀ ਸੀ ਬਦਰ ਮੁਨੀਰ ਬਦਰ ਮੁਨੀਰ ਤੇ ਮੁਸਰਤ ਸ਼ਹੀਨ ਬਦਰ ਮੁਨੀਰ ਉਸਤਾਦ ਜੀ ਜਦੋਂ ਬੁੱਢਾ ਹੋ ਜਾਣਾ ਨਾ ਫੈਸਲ ਸਾਹਿਬ ਨੇ ਬਦਰ ਮੁਨੀਰ ਹੀ ਲਗਾਇਆ ਯਾਰ ਉਹ ਲੈਜੈਂਡ ਨਹੀਂ ਉਦੋਂ ਦਰ ਬਦਰ ਮੁਨੀਰ ਹੋਏ ਲੈਜੈਂਡ ਸਨ ਸਭਾ ਫੈਸਲ ਨੂੰ ਜਾਣਦੇ ਹੋ ਉਸਤਾਦ ਜੀ ਓਏ ਸਭਾ ਫੈਸਲ ਸਭਾ ਕਮਰ ਆ ਯਾਰ ਇੱਕ ਸਭਾ ਫੈਸਲ ਵੀ ਹੈ ਫੈਸਲ ਚੈੱਕ ਕਰ ਤੂੰ ਚੈੱਕ ਕਰ ਮੈਂ ਤਾਂ ਗਜ਼ਲ ਪੜ੍ਹਨਾ। ਚੈੱਕ ਕਰ ਇਹਨਾਂ ਦਾ ਹਲੇ ਘਰ ਫਿਟਿੰਗ ਨਹੀਂ ਜ਼ਰੂਰ ਉਹਦੇ ਭੈਣ ਭਰਾਵਾਂ ਦਾ ਵੀ ਦੱਸੇਗਾ ਇਸ ਤਰ੍ਹਾਂ ਫਲ ਦਾ ਦੱਸੇਗਾ। ਬਹੁਤ ਅੱਛੀ। ਵਾਲ ਸਭਾ ਫੈਸਲ ਸਾਹਿਬ ਦੀ ਬੇਟੀ ਸਭਾ ਫੈਸਲ ਸਾਹਿਬ ਜੀ ਉਹ ਫੈਮਿਲੀ ਫਰੰਟ ਡਰਾਮਾ ਫੈਸਲ ਸਾਹਿਬ ਆਪਣੇ ਫੈਸਲਾ ਪਾ ਲੈ ਨਹੀਂ ਇੱਧਰ ਵਾਲੇ ਉਸਤਾਦ ਜੀ ਮੈਡਮ ਫੈਸਲ ਕੁਰੈਸ਼ੀ ਨਹੀਂ ਫੈਸਲ ਕੁਰੈਸ਼ੀ ਸਾਹਿਬ ਨਹੀਂ ਫੈਸਲ ਕੁਰੈਸ਼ੀ ਸਾਹਿਬ ਦੀ ਵਾਲਦਾ ਵੀ ਟੀਵੀ 'ਚ ਕੰਮ ਕਰਦੇ ਉਹਨਾਂ ਦਾ ਮੈਨੂੰ ਨਾਮ ਨਹੀਂ ਹੈ ਫੈਸਲ ਕੁਰੈਸ਼ੀ ਸਾਹਿਬ ਅੱਛਾ ਉਹ ਹੁਣ ਕਰਾਚੀ ਨੇ ਨਹੀਂ ਸੌਰੀ ਉਹ ਫੈਸਲਾਬਾਦ ਵਾਲੇ ਉਹ ਨੇ ਜਿਹੜੇ ਬੁਲਬੁਲੇ ਵਾਲੇ ਬੁਲਬੁਲੇ ਵਾਲੇ ਨਬੀਲ ਸਾਹਿਬ ਨਬੀਲ ਸਾਹਿਬ ਨਬੀਲ ਸਾਹਿਬ। ਨਬੀਲ ਸਾਹਿਬ ਉਹ ਫੈਸਲਾਬਾਦ ਕਿੱਥੇ ਰਹਿੰਦੇ ਜੀ? ਅਫਗਾਨਾਬਾਦ ਗਲੀ ਨੰਬਰ 9 ਮਕਾਨ ਨੰਬਰ 13 ਬਰਫ ਵਾਲੇ ਦੇ ਨਾਲ ਹੀ ਉਹਨਾਂ ਦਾ ਘਰ। ਉਹ ਮੈਂ ਸਵਾਰੀ ਲਾ ਕੇ ਆਉਂਦੀ ਕਿਤਾ ਤੇ ਅੰਦਰ ਵੀ ਦੱਸ ਦੇ ਕਿੱਥੇ ਕਿੱਥੇ ਕਮਰੇ ਨੇ ਕਿੱਥੇ ਕਿੱਥੇ ਵਾਸ਼ਰੂਮ ਉਹਨਾਂ ਦਾ ਉਹ ਵੀ ਦੱਸ ਦੇ ਨਹੀਂ ਦੱਸ ਦੇ ਵਾਨਾਬਾਦ। ਅੱਛਾ ਇੱਕ ਉਹ ਆਰਟਿਸਟ ਤਕੀਰ ਨਾਸਰ ਸਾਹਿਬ ਓਏ ਕੀ ਖੂਬਸੂਰਤ ਯਾਰ ਮੇਰਾ ਫੇਵਰਿਟ ਸੀਗਾ ਰਾਹੇ ਨੈਕਸਟ ਬਈ ਨੈਕਸਟ ਨੌਲੇਜ ਆ ਮਿਸ਼ੀ ਖਾਨ ਨਹੀਂ ਹੋਣੀ ਮੈਨੂੰ ਆਪਣੀ ਆਪਣੀ ਪਸੰਦ ਹੁੰਦੀ ਨਾ ਰੂਸਾ ਡਰਾਮਾ ਉਸਤਾਦ ਜੀ ਮੈਂ ਦੇਖਦਾ ਸੀ ਨਾ ਮਿਸ਼ੀ ਖਾਨ ਅੱਜ ਵੀ ਮੇਰੇ ਘਰੋਂ ਜਾ ਕੇ ਪਤਾ ਕਰ ਲੈਣਾ ਭਾਵੇਂ ਮਿਸ਼ੀ ਖਾਨ ਉੱਥੇ ਬੈਠੀ ਨਹੀਂ ਓਏ ਸਟੋਰੀ ਨਹੀਂ ਉਸਤਾਦ ਜੀ ਮੈਂ ਨਾ ਉਹਨਾਂ ਦਾ ਡਰਾਮਾ ਦੇਖਦਾ ਸੀ ਨਾ ਤੇ ਮੈਂ ਡਰ ਜਾਂਦਾ ਹੁੰਦਾ ਸੀ ਮਿਸ਼ੀ ਖਾਨ ਨੇ ਜਦੋਂ ਮੇਰੇ ਸਾਹਮਣੇ ਆਣਾ ਮੇਰੀ ਬੇਸਾਖਤਾ ਚੀਕ ਨਿਕਲਣੀ ਤੇ ਮੈਂ ਬੇਹੋਸ਼ ਹੋ ਜਾਣਾ ਮੇਰੇ ਹੱਥ ਪੈਰ ਪੁੱਠੇ ਹੋ ਜਾਣੇ ਮੇਰੀਆਂ ਫਿਰ ਤਲੀਆਂ ਫਿਰ ਉਹ ਡਾਕਟਰ ਨੇ ਕਿਹਾ ਫਿਰ ਇੱਕ ਉਹ ਅਬੂ ਮੇਰੇ ਨੇ ਬੰਗਾਲ ਚੋਂ ਬੰਦਾ ਸੱਦਿਆ ਸੀਗਾ ਮੈਨੂੰ ਠੀਕ ਕਰਨ ਯਾਰ ਫਰੀਦ ਨਾ ਯਾਰ ਓਏ ਇੱਕ ਮਿੰਟ ਅਬੂ ਨਹੀਂ ਆਏ ਵਿੱਚ ਬੰਗਾਲ ਚੋਂ ਬੰਦਾ ਆਇਆ ਅਬੂ ਦੀ ਗੱਲ ਨਹੀਂ ਮੈਂ ਕਰਨੀ ਅੱਬੂ ਨੇ ਤੇ ਬੁਲਾਇਆ ਸੀ ਉਹਨੇ ਨਾ ਫਿਰ ਨਹੀਂ ਕਿਹਾ ਤਾਂ ਅੱਬੂ ਹੈ ਸੀ ਉੱਥੇ ਉਸ ਅੱਬੂ time ਹੈਗੇ ਸੀ। ਤੇ ਫਿਰ ਬੰਗਾਲ ਚੋਂ ਬੰਦਾ ਕਿਉਂ ਬੁਲਾਇਆ ਜਿੰਨ ਨਹੀਂ ਸੀ ਕੱਢਣਾ ਜਿੰਨ ਕੱਢਣਾ ਸੀ ਮੇਰਾ ਜਿੰਨ ਚਿਪਕ ਗਏ ਸੀ ਉਹ ਜਿੰਨ ਨਹੀਂ ਸੀ ਯਾਰ ਜਿੰਨ ਅਟੈਚ ਹੋ ਗਏ ਸੀ ਯਕਦਮ ਇਹਨਾਂ ਨਾਲ ਜਿੰਨ ਪੇਸਟ ਕਰ ਗਏ ਭਾਜੀ ਉਹ ਕਹਿ ਰਿਹਾ ਵਾ ਕਿ ਮਤਲਬ ਮੈਨੂੰ ਇੰਨੀ ਖੂਬਸੂਰਤ ਲੱਗਦੀ ਸੀ ਜਾਂ ਹੁਣ ਕੋਈ ਉਹਦਾ ਤਾਂ ਅਸਰ ਮੇਰੇ ਤੇ ਹੁੰਦਾ ਸੀ ਮੇਰੇ ਤੇ ਮੁਬਾਰਕ ਨਹੀਂ ਸੀਗੀ ਮੇਰੇ ਤੇ ਟੈਲੀਨੋਰ ਹੋ ਜਾਂਦੀ ਯਾਰ ਨਹੀਂ ਯਾਰ ਮੇਰੇ ਤੇ ਪਾਗਲ ਹੋਈ ਨਹੀਂ ਉਹ ਸੀ। ਕੀ ਕਹਿੰਦੇ ਨੇ ਯਾਰ ਇੱਕ ਚੀਜ਼ ਮੁਸੱਲਤ ਹੋ ਜਾਂਦੀ ਮੁਸੱਲਤ ਹੋ ਜਾਂਦੀ ਸੀ ਤੇ ਮੈਂ ਮੇਰੇ ਹੱਥ ਪੈਰ ਪੁੱਠੇ ਹੁੰਦੇ ਸੀ ਮੈਂ ਡਿੱਗ ਜਾਂਦਾ ਸੀ ਮਿਸ਼ੀ ਖਾਨ ਮਿਸ਼ੀ ਖਾਨ ਨੂੰ ਦੇਖ ਹਾਂਜੀ ਬਾਜੀ ਉਹ ਫਿਰ ਜੈਨੂਨ ਉਸਤਾਦ ਜੀ ਟੀਵੀ ਤੇ ਕਿ ਸੱਚੀ ਮੁੱਚੀ ਇਹ ਕਿਸੇ ਉਸਤਾਦ ਜੀ ਖੁਦਾ ਜਾਣਦਾ ਜੈਨੂਨ ਗੱਲ ਹੈ ਮੇਰੇ ਅੰਮੀ ਨੂੰ ਪੁੱਛ ਲੈਣਾ ਭਾਵੇਂ ਅੱਛਾ ਫਿਰ ਬੰਗਾਲ ਚੋਂ ਬਾਬਾ ਆਇਆ ਬੰਗਾਲ ਤੋਂ ਬਾਬਾ ਆਇਆ ਉਹਨੇ ਕਿਹਾ ਕਹਿੰਦਾ ਯਾਰ ਇਹਦੇ ਸਾਹਮਣੇ ਮਿਸ਼ੀ ਖਾਨ ਕਿੰਨੇ ਦਾ- ਤੁਸੀਂ ਕਿੰਨੇ ਭੈਣ ਭਾਈ ਸੀ ਉਹ ਬਾਬੇ ਆਉਣ ਤੋਂ ਪਹਿਲੇ ਅਸੀਂ 8 ਹੀ ਸਾਂ ਟੋਟਲ ਇਹ ਅਰੂਸਾ ਡਰਾਮੇ ਦੀ ਗੱਲ ਹੈ ਅਰੂਸਾ ਡਰਾਮਾ ਲੱਗਦਾ ਹੁੰਦਾ ਸੀ ਆਹੋ ਇਹਨਾਂ ਦਾ। ਆਹੋ ਹੁੰਦਾ ਸੀ ਰੂਸਾ ਉਹਦੇ ਵਿੱਚ ਯਾਨੀ ਕਿ ਜਦੋਂ ਮਿਸ਼ੀ ਖਾਨ ਜਦੋਂ ਸਾਹਮਣੇ ਆਉਂਦੀ ਸੀ ਨਾ ਮੇਰੇ ਤੇ ਮੈਂ ਚੀਕਾਂ ਮਾਰਨ ਲੱਗ ਪੈਂਦਾ ਸੀ ਮੈਂ ਡਰਨ ਲੱਗ ਪੈਂਦਾ ਹੁੰਦਾ ਸੀਗਾ ਤੇ ਫਿਰ ਉਹ ਬਾਬਾ ਜੀ ਆਏ ਉਹਨਾਂ ਨੇ ਨਾ ਉਹ ਇੰਜ ਕਰਕੇ ਨਾ ਉਹ ਜਿਹੜੇ ਨਹੀਂ ਹੁੰਦੇ ਦਾਣੇ ਇੰਜ ਕਰਕੇ ਦਾਣੇ ਉਹਨੇ ਇੰਜ ਕਰਕੇ ਸਿੱਟੇ ਉਹ ਸਾਰੇ ਘਰਦਿਆਂ ਨੂੰ ਜੋ ਕੁਝ ਜਿੱਤ ਕੇ ਲੈ ਗਏ ਸਾਥੀ ਹੋਏ ਨੇ ਸਾਰੇ ਸਮਾਨ ਕੱਢ ਕੇ ਬੈਠੇ ਉਹ ਲੈ ਗਿਆ ਭਾਈ ਉਹ ਨਾ ਇਹਨਾਂ ਚੋਂ ਮਿਸ਼ੀ ਖਾਨ ਕੱਢ ਕੇ ਗੁਲਾਬ ਚੰਦ ਰੂਪ ਆ ਗਿਆ ਨਹੀਂ ਉਹ ਸਾਰੀ ਉਹਨੇ ਨਾ ਕੋਈ ਜ਼ੈਚਾ ਲਗਾਇਆ ਬਾਬਾ ਜੀ ਬੰਗਾਲ ਤੋਂ ਆਏ 1.5 ਲੀਟਰ ਬੋਤਲ ਲਾ ਕੇ ਲੁੱਡੂ ਖੇਡੀ ਨਾ ਤੇ ਬਸ ਬਾਬਾ ਜੀ ਚਲੇ ਗਏ ਬੰਗਾਲ ਚੋਂ ਕੋਈ ਦਮ ਨਹੀਂ ਕੀਤਾ ਬੰਦੂਰੇ ਗਾਣਾ ਕਰਕੇ ਚੱਲ ਗਏ ਬੰਗਾਲ ਤੋਂ ਆਏ ਮਿਸ਼ੀ ਖਾਨ ਕੱਟਣਾ ਜਗ੍ਹਾ ਖਾਲੀ ਸੀ ਕਹਿੰਦੇ ਉਹਨੂੰ ਮਨਜ਼ੂਰ ਹੁਸੈਨ ਪਾ ਦਿਓ ਇੱਥੇ ਬੰਗਾਲ ਚ ਆ ਕੇ ਅੱਛਾ ਯਾਰ ਨੈਕਸਟ ਨਹੀਂ ਸਾਜੀ ਉਹਦੀ ਸੁਣ ਇੱਕ ਉਹਨੇ ਆਜ਼ਾਦ- ਉਹ ਯਾਰ ਇੱਕ ਮਿੰਟ ਚੁੱਪ ਮੇਰੀ ਗੱਲ ਮੁੱਕੀ ਪਹਿਲੇ ਉਹਨੂੰ ਸਾਜੀ ਇੰਜ ਕਰਕੇ ਉਠੀ ਪਏ ਜੇ ਉਹ ਦਾਣੇ ਜੇ ਸਿੱਟੇ ਮੈਨੂੰ ਅੱਜ ਵੀ ਯਾਦ ਹੈ ਕਿ 6 ਸੀਗਾ ਇੱਕ ਚ ਕਾਣਾ ਸੀਗਾ 6 ਕਾਣਾ ਸੀਗਾ ਤੇ ਉਹਨੇ ਫਿਰ ਜ਼ਾਇਚਾ ਕੱਢ ਕੇ ਗਿਆ ਕਹਿੰਦਾ ਯਾਰ ਮਿਸ਼ੀ ਖਾਨ ਫੈਸਲ ਦੇ ਸਾਹਮਣੇ ਕਦੇ ਨਾ ਆਵੇ ਹਾਂ ਅਗਰ ਇਹ ਸਾਹਮਣੇ ਆਏਗੀ ਤੇ ਫੈਸਲ ਨਹੀਂ ਇਹ ਤੇ ਕੰਮ ਤੇਰੇ ਨਾਲ ਪਹਿਲੇ ਹੀ ਹੋ ਰਿਹਾ ਸੀ ਉਹਨੇ ਨਵੀਂ ਕਿਹੜੀ ਗੱਲ ਦੱਸੀ ਨਵੀਂ ਉਹਨੇ ਕੀਤੀ ਫਿਰ ਉਸ ਤੋਂ ਬਾਅਦ ਸਾਡੇ ਨਹੀਂ ਘਰ ਤੇ ਇਹ ਤੇ ਤੁਸੀਂ ਵੀ ਸੋਚ ਸਕਦੇ ਸੀ ਘਰ ਕੇ ਯਾਰ ਫੈਸਲ ਤੈਨੂੰ ਇਹਨੂੰ ਵੇਖ ਕੇ ਇਦਾਂ ਦਾ ਤੂੰ ਅੱਜ ਤੋਂ ਬਾਅਦ ਨਾ ਵੇਖੀ
ਨਹੀਂ। ਉਹਨੇ ਬੰਗਾਲੋਂ ਆ ਕੇ ਵੀ ਤੈਨੂੰ ਉਹੀ ਗੱਲ ਦੱਸੀ। ਨਹੀਂ ਫਿਰ ਉਹਨੇ ਮੈਨੂੰ ਇੱਕ ਤਵੀਜ਼ ਵੀ ਦਿੱਤਾ ਸੀਗਾ, ਇਹ ਵੇਖੋ ਨਾ, ਇਹ ਨਹੀਂ ਉਹ ਮੇਰੇ ਖਿਆਲ ਉਦੋਂ ਲਾਤਾ ਸੀਗਾ ਮੈਂ, ਉਹ ਮੈਂ ਤਵੀਜ਼ ਪਾਇਆ ਸੀਗਾ। ਫਿਰ ਉਹਨੇ ਬਾਬੇ ਨੇ ਕਿਹਾ ਕਿ ਮਿਸ਼ੀ ਖਾਂ ਦਾ ਡਰਾਮਾ ਨਾ ਵੇਖੀ ਕਦੇ ਵੀ। ਬਾਬਾ ਮਿਸ਼ੀ ਖਾਂ ਕੱਢਣ ਆਇਆ ਤੇ ਪੂਰਾ ਟੱਬਰ ਕੱਢਤਾ, ਹੁਣ ਬਾਬਾ ਘਰ ਰਹਿਣ ਡਿਆ ਉਹ ਇਹਨਾਂ ਦਾ ਸਾਰਾ ਟੱਬਰ ਜੁੱਤੀ ਪਵਾਤੀ। ਮਿਸ਼ੀ ਉਸਤਾਦ ਜੀ ਬੇਸਾਖਤਾ ਇੱਕ ਮੈਂ ਮੈਡਮ ਅੰਜਮਨ, ਆਏ ਉਹ ਮੇਰਾ ਉਹਨਾਂ ਦਾ ਨਾਂ ਹੀ ਨਹੀਂ ਲਿਆ ਤੁਸੀਂ। ਸਾਜੀ ਤੁਹਾਡਾ ਦੌਰ ਤੁਸੀਂ ਦੱਸੋ। ਉਸਤਾਦ ਜੀ ਮੈਂ ਉਸਤਾਦ ਜੀ ਤੁਸੀਂ ਫਿਰ ਕੀ ਹੋਇਆ ਹੁਣ? ਮੈਂ ਪਿਛਲੇ ਦਿਨਾਂ 'ਚ ਮੈਡਮ ਅੰਜਮਨ ਦੇਖੀ ਯਾਰ। ਅੱਜ ਕੱਲ ਦੀ ਜਨਰੇਸ਼ਨ ਤੇ ਮੈਡਮ ਅੰਜਮਨ ਨੂੰ ਖਿਲਾਰ ਦਿਓ। ਮੈਡਮ ਅੰਜਮਨ ਸ਼ੀ ਇਜ਼ ਵੈਰੀ ਬਿਊਟੀਫੁਲ, ਵੈਰੀ ਗੁੱਡ। ਪਹਿਲੀ ਵਾਰੀ ਐਡੀ ਖੂਬਸੂਰਤ ਲੜਕੀ ਯਾਰ, ਅੱਖ ਹੀ ਨਹੀਂ ਟਿਕਦੀ। ਤੂੰ ਅੱਜ ਗੌਰ ਨਾਲ ਵੇਖੇਂਗਾ ਇੰਜ ਨਹੀਂ ਕਰੇਗਾ, ਇੰਜ ਨਹੀਂ ਕਰੇਗਾ, ਅੱਖ ਨਹੀਂ ਟਿਕਦੀ। ਤੇਰਾ ਫਿਰ ਕੋਈ ਹੋਰ ਰੌਲਾ, ਤੇਰਾ ਉਧਰ ਮਿਸ਼ੀ ਖਾਨ ਨੂੰ ਵੇਖ ਕੇ ਵੀ ਇਦਾਂ ਹੀ ਹੁੰਦਾ ਸੀ ਹੈ। ਇਹ ਮੈਡਮ ਵਾਲੇ ਇੱਕ ਆਪਣਾ ਉਹਨਾਂ ਨੂੰ ਵੀ ਭੁੱਲ ਗਏ ਸੀ, ਮੈਡਮ ਸਾਇਮਾ। ਹਾਂ ਮੈਡਮ ਸਾਹਿਬ, ਨਹੀਂ ਸਾਇਮਾ ਜੀ, ਸਾਇਮਾ ਸਾਹਿਬ ਤਾਂ ਅਟਰੈਕਟਿਵ ਨਹੀਂ ਹੈਗਾ। ਉਹ ਸਾਹਿਬ ਸਾਇਮਾ ਸਾਹਿਬ ਮੁੱਛਾਂ ਵਾਲਾ ਵਾ ਕਿਤੇ। ਨਾਦਰਾ, ਮੈਂ ਉਹੀ ਤਾਂ ਕਹਿ ਰਿਹਾ। ਨੀਲੀ, ਹਾਂ ਬਾਬਰਾ ਸ਼ਰੀਫ, ਸੰਗੀਤਾ ਜੀ ਬਹੁਤ ਅੱਛੇ। ਮੈਡਮ ਸੰਗੀਤਾ, ਨਹੀਂ ਇਹਨਾਂ ਦੀ ਇੱਕ ਸਿਸਟਰ ਸੀ ਕਵਿਤਾ, ਕਵਿਤਾ ਤੇ ਕਵਿਤਾ ਬਹੁਤ ਸੁੱਕੇ ਜੇਬ, ਆਇਜ਼ਾ ਖਾਨ। ਆਇਜ਼ਾ ਖਾਨ ਆ ਜਿਹੜੀ ਆ ਮੇਰੇ ਪਾਸ ਤੋਂ ਮੋਹ ਡਰਾਮਾ ਜੀ। ਹਾਂਜੀ ਉਸਤਾਦ ਜੀ ਉਹ ਜਦੋਂ ਮੇਰੇ ਘਰ ਡਰਾਮਾ ਲੱਗਦਾ ਨਾ, ਮੇਰਾ ਭਰਾ ਨਹੀਂ ਛੋਟਾ, ਉਹ ਚੀਜ਼ ਮਾਰ ਦਿੰਦਾ ਫਿਰ ਆਪਣੇ ਬਗਾਲ ਚ ਬੋਲਦਾ। ਅੱਛਾ ਰੋਣਾ ਐਕਟਰਾਂ ਦਾ ਨਹੀਂ ਹੈਗਾ। ਤੁਸੀਂ ਨਾ ਤੁਸੀਂ ਉਹ ਬਾਬੇ ਨੂੰ ਨਾ ਉੱਤੇ ਚਬਾਰਾ ਪਾ ਲਓ, ਉਹਨੂੰ ਉੱਤੇ ਹੀ ਰੱਖ। ਇਹ ਬਾਬੇ ਨੂੰ ਬਾਹਰ ਕਿਤੇ ਮੰਜੀ ਕੱਢ ਦਿਓ। ਤੁਹਾਡੇ ਟੀਵੀ 'ਚ ਕੋ ਰੌਲਾ ਵਾ, ਤੁਹਾਡਾ ਟੀਵੀ ਹੱਥ ਮਾਰਨ ਡਿਆ ਵਾ। ਨਹੀਂ ਤਾਜੀ ਡਰਾਮਾ ਵੇਖ ਕੇ ਚੀਜ਼ ਕੇ ਪਤਾ ਕਦ ਮਾਰ ਕੇ ਤੇ ਤਾਰ ਫੜ ਲੈਂਦੇ ਨਹੀਂ। ਤੁਸੀਂ ਬਾਬੇ ਨੂੰ ਮਹੀਨੇ ਤੇ ਰੱਖ ਲਓ। ਇਹ ਟੀਵੀ ਤੇ ਕਿਤੇ ਤਾਰ ਫੜ ਕੇ ਕੋਈ ਡਰਾਮਾ ਨਹੀਂ ਯਾਰ, ਪਰ ਛੋਟਾ ਭਰਾ ਨਹੀਂ ਸ਼ਦਾਬ, ਉਹ ਆਇਜ਼ਾ ਖਾਨ ਦਾ ਜਦੋਂ ਯਾਨੀ ਕਿ ਡਰਾਮਾ ਵੇਖਦਾ ਉਹ ਵੀ ਚੀਖ ਮਾਰ ਦਿੰਦਾ ਯਾਰ। ਆ ਬੰਦਾ ਘਬਰਾ ਜਾਂਦਾ ਸਾਜੀ, ਸੱਚੀ ਮੁਝੀ ਕਿਤੇ ਕਿਸੇ ਦਾ ਹੋ ਜਾਂਦਾ। ਇੱਕ ਨਾ ਫੁੱਲ ਜਿਹਾ ਸੀਗਾ, ਮੇਰੇ ਇੱਕ ਦੋਸਤ ਨੇ ਮੈਨੂੰ ਵੀਡੀਓ ਵਿਖਾਈ, ਮੈਂ ਸੱਤੇ ਜਾ ਗਿਆ ਸੀ। ਉਹ ਫੁੱਲ ਦੀ ਵੀਡੀਓ ਨਾ ਉਸਤਾਦ ਜੀ ਇੰਜ ਕਰਕੇ ਉਹ ਖਿਲਣ ਡਿਆ ਯਕਦਮ ਇੱਕ ਚੁੜੇਲ ਜੀ ਆ ਗਈ, ਵਾਹ। ਮੈਂ ਡਰ ਗਿਆ, ਸਹੀ ਮੇਰੇ ਹੱਥ ਪੈਰ ਪੁੱਠੇ। ਅੱਬੂ ਨੇ ਫਿਰ ਬੰਗਾਲ ਚੋਂ ਬੰਦਾ ਸੱਦੇ, ਉਹਨੇ ਕਿਹਾ ਯਾਰ ਇਹਨੂੰ ਕਦੇ ਕੀ ਫੁੱਲ ਨਹੀਂ ਖਾਣਾ। ਮੈਂ ਅੱਜ ਤੋਂ ਬਾਅਦ ਫੁੱਲ ਨਹੀਂ। ਅੱਬੂ ਨੂੰ ਕਾਲ ਕੀਤੀ। ਉਹ ਵੀ ਕੈਸਾ ਬੰਦਾ, ਉਹ ਆ ਕੇ ਸਿਰਫ ਉਹੀ ਗੱਲ ਦੱਸਦਾ ਜਿਹੜੀ ਸਾਰਿਆਂ ਨੂੰ ਪਤਾ ਪਹਿਲੇ। ਉਹ ਬੰਗਾਲ ਤੋਂ ਆ ਕੇ ਕਹਿੰਦਾ ਯਾਰ ਇਹਨੂੰ ਕਦੀ ਫੁੱਲ ਨਹੀਂ ਖਾਣਾ। ਉਸਤਾਦ ਜੀ ਇਹਨੇ ਅੱਬੂ ਨੂੰ ਕਾਲ ਕੀਤੀ, ਉਹਨੂੰ ਬੰਗਾਲ 'ਚ ਉਹ ਕਿੱਥੇ ਗੱਲ ਨਹੀਂ ਕੋਈ ਨਹੀਂ। ਸਫਰ ਹੀ ਕਿਉਂਕਿ ਐਵੇਂ ਕਿਰਾਇਆ ਪੈਂਦਾ ਵਿਚਾਰੇ। ਅਸਲ ਚ ਪਤਾ ਕੀ ਰੌਲਾ, ਇਹਦਾ ਉਹ ਬੰਦੇ ਇਹਦੇ ਇਲਾਜ ਦੀ ਨਹੀਂ ਸਦਲਾ, ਬੰਦੇ ਸਪਲਾਈ ਕਰਦਾ। ਨਹੀਂ ਭਾਜੀ, ਉਹ ਬੰਗਾਲੀ ਬਾਬੇ ਤੋਂ ਨਾ ਬਿਜ਼ਨਸ ਕਾਰੋਬਾਰ ਵਿੱਚ ਵੀ ਇੱਥੇ ਮਾਲ ਮੂਲ ਵੀ ਲੈਣ ਆਉਂਦਾ ਮਹੀਨੇ ਬਾਅਦ। ਇੱਥੋਂ ਨਾਲੇ ਕੱਪੜਾ ਲੈ ਕੇ ਚੱਲੇ। ਆਹੋ ਉਹ ਇਥੋਂ ਆ ਕੇ ਨੂੰ ਕਿਹਾ ਜਾਂਦਾ ਸੀ ਅੱਗੇ ਤੋਂ ਫੁੱਲ ਨਹੀਂ ਵੇਖਣਾ ਤੇ ਸਵੇਰੇ ਕੱਪੜਾ ਲੈ ਕੇ ਚੱਲ ਜਾਂਦਾ। ਜੀ ਤੇ ਬਿਨੇ ਕੀਤੀ ਕਾਲ ਵੀ ਬੰਗਾਲ ਤੋਂ ਆਇਓ, ਕਹਿੰਦਾ ਭਾਈ ਮੈਂ ਪੁੱਲ ਦੇ ਥੱਲੇ ਖਲੋਤਾ ਹੁੰਦਾ, ਮੈਂ ਗਿਆ ਹੀ ਨਹੀਂ ਕਿਤੇ। ਪਤਾ ਇਹਨੇ ਫਿਰ ਪੁੱਠਾ ਹੋਣਾ ਵਾ। ਅੱਛਾ ਜੀ, ਸਬਾ ਕਮਰ ਸਾਹਿਬਾ। ਆਰਟਿਸਟ ਕਮਾਲ ਆਰਟਿਸਟ, ਵਾਹ ਵਾਹ क्या बात, खूबसूरत आर्टिस्ट। ਸਾਜੀ ਕਿ ਤੁਹਾਨੂੰ ਮੌਕਾ ਮਿਲਿਓ ਗਾਣਾ ਕਰਦਾ, ਗੁਪਚੁਕ ਕਿਹੜੀ ਫਿਲਮ ਨਾਲ, ਫਿਰ ਕਿਹੜੀ ਸਟਾਰ ਨਾਲ ਕਰੋਗੇ? ਕਿਹੜਾ ਗੁਪਚੁਪ? ਗੁਪਚੁਕ ਮੁਝਕੋ ਰਾਣਾ ਜੀ ਮਾਫ ਬਾਤ ਕਰਨਾ। ਕਰਨਾ ਗਲਤੀ ਬਾਰੇ ਸੇ ਨਹੀਂ ਮੈਂ ਕਿਹਦੇ ਨਾਲ ਕਰਾਂਗਾ? ਓਏ ਗਾਣਾ ਕਰਦਾ ਫਰਮਾਈਸ਼। ਓਏ ਉਹ ਹੁਣ ਉਮਰ ਨਹੀਂ ਇਹਨਾਂ ਦਾ, ਉਹ ਗਾਣਾ ਕਰ ਲੈਣਗੇ ਜੇ ਕਿਸੇ ਮੈਂ ਗਾਣਾ ਐਡਿਟ ਕਰ ਦਿਆਂਗਾ ਬਾਅਦ ਚ। ਇਹੋ ਜਿਹੇ ਬੰਦੇ ਸਿਰਫ ਉਹ ਗਾਣਾ ਕਰ ਸਕਦੇ। ਮੌਲਾ ਕਭੀ ਮੁਝੇ ਛੋੜ ਨਾ ਕਭੀ। ਆਓ ਜਾਂ ਆ ਜਾ ਕੇ ਕਰਾ ਲਓ, ਰੋਜ਼ਾ ਜੋ ਰੱਖੇਗਾ ਉਹ ਬੜਾ ਖੁਸ਼ ਹਾਂ, ਹੋਗਾ। ਤੇ ਇਹ ਗਾਣਾ ਨਹੀਂ ਇੱਥੇ ਲੇਕਿਨ ਇੱਕ ਜੀ ਤੁਸੀਂ ਸਾਰੇ, ਮੈਂ ਉਹਦਾ ਨਾਮ ਲਵਾਂਗਾ, ਸਾਰੇ ਅਫਸਰਦਾ ਹੋ ਜਾਓਗੇ ਸਾਰੇ। ਬੰਗਾਲੀ ਆਉਣ ਲੱਗੇ, ਨਹੀਂ ਬੰਗਾਲੀ ਨਹੀਂ ਆ ਬਾਹਰ ਹੀ ਖੜਾ ਕਿਤੇ। ਇਹਨਾਂ ਨੇ ਬੰਗਾਲੀ ਆਪਣਾ ਲੈਣਾ ਦੇਖਿਓ। ਅੱਛਾ ਅੱਬਾ ਇਹਦਾ ਨਿਕਲ ਗਿਆ, ਗੱਲ ਸ਼ੁਰੂ ਕਰਦਾ ਪਰ ਨਿਕਲ ਜਾਂਦਾ ਬੰਗਾਲੀ ਲੈ ਆਓ। ਆਪਾਂ ਗੱਲ ਕਰਕੇ ਕਹੂਗਾ ਲੈ ਵੀ ਬੰਗਾਲੀ ਆਉਣ ਲੱਗਾ, ਮੈਂ ਚੱਲਦਾ ਫਿਰ। ਉਹ ਜਾਣ ਲੱਗਾ ਕਹਿੰਦਾ ਯਾਰ ਮੈਂ ਬੰਗਾਲੀ ਮਿਲਕ ਸ਼ਾਮ ਤੇ ਬੈਠਾ, ਮੈਨੂੰ ਉੱਥੋਂ ਹੀ ਲੈ ਜੀ। ਅੱਛਾ ਜੀ, ਯਾਰ ਲੋਕੀ ਕਹਿੰਦੇ ਬਾਲਾ ਬੜਾ ਨਾ ਲੱਗਦਾ ਬੰਗਾਲੀ ਆਇਆ। ਇਹਨਾਂ ਦੇ ਬਾਹਰ ਬਾਹਰ ਲਾਇਆ ਸੀ ਇੱਕ ਹਰਾ ਇੱਕ ਲਾਲ। ਜਦੋਂ ਹਰਾ ਬਲਦਾ ਹੋਵੇ ਉਦੋਂ ਇੱਕ ਜਦੋਂ ਲਾਲ ਬਲਦਾ ਹੋਵੇ ਸਮਝੋ ਬੰਗਾਲੀ ਹੈ। ਅੰਦਰ ਬੰਗਾਲੀ ਹੁੰਦਾ ਤੇ ਲਾਲ ਬਾਲ ਚੱਲ ਜਾਂਦਾ ਤੇ ਹਰਾ ਆਹ ਤੇ ਬਾਹਰ ਕੇ ਬੰਗਾਲੀ ਇੱਕ ਦਿਨ ਉਹ ਬੁੱਝਦਾ, ਕਦੀ ਹਰਾ ਕਦੀ ਲਾਲ ਹੁੰਦਾ, ਪਤਾ ਲੱਗਾ ਕਿੰਨੇ ਬੰਗਾਲੀ ਹੈ। ਅੱਛਾ ਮਹਿਵਿਸ਼ ਹਯਾਤ, ਕਮਾਲ ਹੀ। ਬੜੀ ਖੂਬਸੂਰਤ ਯਾਰ एक्ट्रेस। ਸ਼ੂਟ ਨਹੀਂ ਦੇਖੀ ਦੀ, ਅਟਰੈਕਸ਼ਨ ਦੇਖੀ ਦੀ ਫਰੀਦ ਸਾਹਿਬ। ਮੈਂ ਅਟਰੈਕਸ਼ਨ ਬੇਸ ਤੇ ਕਿਹਾ ਵਾ। ਮਹਿਵਿਸ਼ ਹਯਾਤ ਸਾਹਿਬਾਂ ਨੂੰ ਤੂੰ ਹਾਂ, ਮੈਂ ਵਿਸ਼ਿਆ ਕਿਆ ਵਾ। ਮੈਂ ਵੀ ਸ਼ਾਹ ਸਾਹਿਬ ਦਾ ਉਹ ਹਿਸਾਬ ਨਹੀਂ ਹੈਗਾ ਜਿਹੜਾ ਐਜ਼ਾ ਖਾਨ ਦਾ ਵਾ। ਐਜ਼ਾ ਖਾਨ ਇਹਨਾਂ ਦੀ ਬੋਡੀ ਲੈਂਗੁਏਜ ਇੱਕੋ ਹੀ ਰੋਂਦੀ।
ਯਾਰ ਉਹ ਜਿਨ੍ਹਾਂ ਨੇ ਫਿਲਮ ਕੀਤੀ ਸ਼ਾਹਰੁਖ ਖਾਨ ਸਾਹਿਬ ਨਾਲ, ਉਹ ਕਿਹੜੀ ਹੈ? ਕਤਰੀਨਾ ਕੈਫ, ਨਹੀਂ ਯਾਰ, ਪਾਕਿਸਤਾਨੀ ਐਕਟਰਸ। ਉਹ ਮਾਇਰਾ ਖਾਨ। ਮਾਇਰਾ ਮਾਇਰਾ ਖਾਨ। ਯੈਸ। ਉਹ ਅਸਲ ਦੇ ਵਿੱਚ ਉਹ ਅਟਰੈਕਟਿਵ ਤੇ ਨਾਮ ਹੀ ਹੋਏਗੀ, ਲੇਕਿਨ ਉਹਦੀ ਉਹ ਪ੍ਰੋਪਰ ਇੱਕ ਐਕਟਰਸ ਆ ਔਰ ਸਿੱਖੀ ਹੋਈ, ਪੜ੍ਹੀ ਲਿਖੀ। ਮਾਇਰਾ ਖਾਨ ਸਾਹਿਬ ਦਾ ਬੇਟਾ ਵਾ ਭਾਈ ਫੈਸਲ ਜਿਹੜਾ, ਤੁਹਾਨੂੰ ਪਤਾ ਸੀ ਦਾ ਭਾਜੀ? ਨਹੀਂ ਫੈਸਲ ਜਿੱਡਾ ਨਹੀਂ ਸਾਜੀ, ਸੱਚੀ ਮੁੱਚੀ ਓਏ ਆਹੋ ਯਾਰ, ਲੇਕਿਨ ਫੈਸਲ ਜਿੱਡਾ ਤਾਂ ਨਹੀਂ ਨਾ ਹੋ ਸਕਦਾ। ਹੋ ਜਾਏਗਾ, ਹੋ ਜਾਊਗਾ। ਕੱਦ ਘੜ ਗਿਆ, ਉਮਰ ਦੇ ਛੋਟੀ ਹੋਗੀ, 17-18 ਸਾਲ ਦਾ। ਬਸ ਫਲਾਵਟ ਇਹ ਨਹੀਂ ਹੈ, ਬਾਕੀ ਸਜਾਵਟ ਇਹੀ ਹੈ ਹਾਂ ਜੀ, ਐਸਾ ਉਹਦੇ ਮਾਇਰਾ ਖਾਨ ਦੇ ਸਹੁਰੇ ਜਿੰਨੀ ਉਮਰ ਆ ਉਹਨਾਂ ਦੀ। ਇਹਨਾਂ ਦੀ ਭਾਜੀ। ਚਲ ਠੀਕ ਹੋ ਸਾਜੀ। ਸਾਨੀਆ ਮਿਰਜ਼ਾ, ਉਹਦੇ ਨਾਲ ਜ਼ਿਆਦਤੀ ਹੋਈ, ਸਹੀ ਗੱਲ। ਆ ਜਿਹੜੀ ਡਾਈਵੋਰਸ ਜਿਸ ਤਰ੍ਹਾਂ ਜਿਹੜੀ ਕੁੜੀ ਦੇ ਨਾਲ ਉਹਨੇ ਵਿਆਹ ਕੀਤਾ ਹੈ, ਬਰਾਦਰੀ ਉਹਦੀ ਦੇ ਜਾਤੀ ਹੁੰਦੀ ਹੈ। ਉਹ ਵੀ ਠੀਕ ਹੈ। ਸਨਾ ਜਵੇ ਨਹੀਂ ਸਨਾ ਜਵੇਦ ਹੀ ਆ, ਹੁਣ ਸਨਾ ਸ਼ੁਏਬ ਹੋ ਗਈ ਆ। ਨਹੀਂ, ਉਹਨੇ ਕਿਹਾ ਮੈਂ ਜਵੇਦ ਰੱਖਣਾ ਨਾ। ਉਹ ਕਹਿ ਰਹੇ ਨੇ ਕਿ ਵੀ ਇਹ ਉਹਦੀ ਵਜ੍ਹਾ ਤੋਂ ਹੀ ਇਹ ਡਾਈਵੋਰਸ ਹੋਈ ਹੈ, ਯਾਨੀ ਉਧਰ ਰਚਾਓ ਜ਼ਿਆਦਾ ਸੀ ਭਾਜੀ ਉਹਨਾਂ ਜੀ ਹੁਣ ਤੁਹਾਨੂੰ ਗੱਲ ਝੂਠ ਲੱਗੇਗੀ, ਲੇਕਿਨ ਗੱਲ ਪਤਾ ਨਹੀਂ ਤੇਰੇ ਕੋਲ ਖਬਰਾਂ ਪੱਕੀਆਂ ਹੁੰਦੀਆਂ, ਤੇਰੀ ਗੱਲ ਤੇ ਫਾਹਦ ਮੁਸਤਫਾ ਨਹੀਂ ਜਿਹੜਾ, ਉਹਨੇ ਇਹਨਾਂ ਦੀ ਸੈਟਿੰਗ ਕਰਾਈ ਹੈ। ਸ਼ੋਅ 'ਚ ਜਾਂਦੇ ਹੁੰਦੇ ਸੀ, ਸਨਾ ਜਵੇਦ ਵੀ ਬੈਠੇ ਹੁੰਦੇ ਸੀ ਤੇ ਸ਼ੁਏਬ ਮਲਿਕ ਵੀ। ਕਿਉਂ ਜੀ? PSL ਟੂਰਨਾਮੈਂਟ ਦੇ ਦਿਨਾਂ ਦੀ ਗੱਲਾਂ, ਉੱਥੇ ਅਟੈਚਮੈਂਟ ਹੋਈ। ਨਹੀਂ ਫਾਹਦ ਮੁਸਤਫਾ ਦੇ ਸ਼ੋਅ 'ਚ ਹੋਈ ਆ। ਉਹਨੇ ਕਰਾਈ, ਵਿਚੋਲਾ ਬਣਿਆ। ਆ ਨਹੀਂ ਹਾਂਜੀ, ਵਾਹ, ਅੰਦਰ ਦੀ ਖਬਰ ਆ ਭਾਈ ਜੀ। ਔਰ ਦੂਸਰਾ ਅੱਗੇ ਵੀ ਦਫ਼ਤਰ ਵੀ ਰਿਸ਼ਤੇ ਕਰਾਉਂਦਾ ਹੈ ਨਾ। ਅੱਛਾ, ਅਜੀ ਤੋਂ ਪਾਕਿਸਤਾਨੀ ਕਿੰਨੇ ਕਮਾ ਲੈਂਦਾ ਵਾ? ਕੱਖ ਵੀ ਨਹੀਂ ਬਚਣ ਡਿਆ। ਅਬ ਦਫ਼ਤਰ ਦਾ ਮਿਹਨਤ ਦਾ ਕੰਮ ਆ ਵਾ। ਓਏ ਯਕੀਨ ਕਰ ਮਿੱਠੇ, ਫਾਹਦ ਮੁਸਤਫਾ ਤੈਨੂੰ ਬਾਈ ਨੇਮ ਬਾਈ ਫੇਸ ਜਾਣਦੇ। ਯਾਰ ਅਸੀਂ ਵੀ ਉਹਨਾਂ ਨੂੰ ਜਾਣਦੇ ਹਾਂ, ਅਸੀਂ ਉਹਨਾਂ ਦੀ ਸਾਰਿਆਂ ਨੂੰ ਜਾਣਦਾ, ਤੁਹਾਨੂੰ ਸਾਰਿਆਂ ਨੂੰ ਜਾਣਦਾ। ਸਾਡੇ ਵਿੱਚ ਕੁਝ 100 ਗੱਲਾਂ ਐਸੀਆਂ ਹੁੰਦੀਆਂ। ਹੁਣ ਮੈਂ ਕੁੜੀ ਕਹਿਣ ਸਨਾ ਜਵੇਦ ਨੂੰ, ਆਹੋ। ਤੇ ਹਾਲਾਂ ਮੇਰੀ ਸਨਾ ਜਵੇਦ ਸਾਹਿਬਾ ਨਾਲ ਮੀਟਿੰਗ, ਗੱਲਬਾਤ, ਸਾਰਾ ਕੁਝ ਤੇ ਮਨਾ ਲਓ। ਆਹੋ, ਉਹ ਲੇਕਿਨ ਉਹ ਜੋ ਕੰਮ ਕਹਿਣ ਡਿਆ ਫਾਹਦ ਮੁਸਤਫਾ ਤੇ ਬਣ ਡਿਆ ਯਾਰ, ਉਹ ਤੇ ਗਲਤ ਗੱਲ ਹੈ ਯਾਰ ਮੈਂ ਪਾਉਣਾ ਹੋਰ ਭਾਵੇਂ ਜੋ ਵੀ ਹੈ ਯਾਰ, ਉਹਦਾ ਕੰਮ ਉਹ ਜਾਣੇ, ਤੂੰ ਜੇ ਆਹੋ ਯਾਰ, ਇਹ ਗਲਤ ਗੱਲ ਆ ਯਾਰ। ਠੀਕ ਆ। ਮੈਨੂੰ ਇੱਕ ਚੀਜ਼ ਦਾ, ਸਾਨੀਆ ਮਿਰਜ਼ਾ ਮੈਨੂੰ ਕਿਉਂ ਉਹਦੀ ਖਿੱਚ ਵਾ, ਤੈਨੂੰ ਪਤਾ ਇਸ ਗੱਲ ਦਾ? ਜੀ ਮਿਰਜ਼ਾ ਸਾਹਿਬ ਸਾਨੂੰ ਪਤਾ, ਮਿਰਜ਼ਾ ਸਾਹਿਬ ਸਾਨੂੰ ਪਤਾ। ਸਾਡੀ ਵੀ ਬਗੜਾ ਭਾਜੀ ਜਿਹੜੇ ਮੈਸੇਜ ਆਉਂਦੇ ਆ ਵੀ 30,000 ਰੁਪਇਆ ਭੇਜੋ ਜੀ ਤੋਂ ਪਾਕਿਸਤਾਨ, ਫਾਹਦ ਮੁਸਤਫਾ ਸਾਨੂੰ ਲੋੜ ਵਾ। ਉਹ ਨਹੀਂ ਹੋਏ, ਉਹਨਾਂ ਦੀ ਨਹੀਂ ਹੁੰਦੀ। ਅੱਛਾ, ਤੂੰ ਸਾਨੀਆ ਮਿਰਜ਼ਾ ਸਾਹਿਬ ਨੂੰ ਜਦੋਂ ਵੇਖਦਾ ਤੂੰ, ਸਾਨੀਆ ਮਿਰਜ਼ਾ, ਆਹੋ ਸਾਨੀਆ ਮਿਰਜ਼ਾ ਜਿਹੜੀ ਆਹੋ ਸਾਨੀਆ ਮਿਰਜ਼ਾ, ਉਹ ਜਿਹੜੀ ਸਵੇਬ ਮੁਖਤਰ ਉਸਤਾਦ ਜੀ, ਜਦੋਂ ਕਿਸੇ ਕੁੜੀ ਨੂੰ ਦੇਖਦਾ ਨਾ, ਸਭ ਤੋਂ ਪਹਿਲੇ ਬੰਗਾਲ ਵਾਲੇ ਲੋਕੇ ਦੇਖਦਾ ਵੀ ਇਹ ਡਿਗੜਾ ਵਾ ਬਚਾਵਾ। ਇੱਕ ਦਿਨ ਅੱਬਾ ਕਹਿਣਾ, ਪੁੱਤ ਚੀਕ ਨਾ ਮਾਰੀ, ਬੰਗਾਲੀ ਨਹੀਂ ਹੋਣਾ। ਉਧਰੋਂ ਵੀਜ਼ਾ ਦਾ ਰੌਲਾ। ਮੇਰੇ ਸਾਹਿਬ ਮੈਨੂੰ ਦੁੱਖ ਹੁੰਦਾ ਹੈ, ਇਹ ਨਹੀਂ ਸੀ ਹੋਣਾ ਚਾਹੀਦਾ ਯਾਰ। ਕਮ ਤੋਂ ਕਮ ਅਸੀਂ ਰਿਸ਼ਤੇ ਮਜ਼ਬੂਤ ਕਰਨੇ ਨੇ। ਹਾਏ, ਸਹੀ ਗੱਲ। ਅਲਵੀ ਦਾ ਘੁੱਟ ਲਾ ਲਾ ਫੇ ਮੇਰਾ ਭਾਈ। ਇਹ ਤੇ ਸਾਨੀਆ ਮਿਰਜ਼ਾ ਦੇ ਤੁਹਾਨੂੰ ਖਿੱਚ ਉਹ ਵਾ ਜਿਹੜੀ ਬਰਾਦਰੀ ਦੀ ਖਿੱਚ ਹੈ, ਜਾਂ ਵੈਸੇ ਕਹਿੰਦੇ ਕਿ ਜੇ ਹਮਦਰਦੀ ਹੈ ਨਾ, ਉਹ ਬੜਿਆ ਨੂੰ ਹਮਦਰਦੀ ਹੋਈ ਯਾਰ। ਮੈਨੂੰ ਦੁੱਖ ਹੋਇਆ ਯਾਰ ਯਾਰ। ਵੈਸੇ ਕਿਉਂ ਹੋਇਆ? ਇੰਨੇ ਜਵਾਨ ਬੱਚੇ ਹੋ ਗਏ ਹੁਣ ਤੇ ਮਾਸ਼ਾਅੱਲਾ, ਬੱਚੇ ਜਵਾਨੀ ਤੱਕ ਪਹੁੰਚ ਗਏ। ਉਸਤਾਦ ਜੀ ਉਹ ਰਾਤੀ ਟਿਕਟੌਕ ਤੇ ਲਾਈਵ ਆਈ ਸੀ, ਮੈਨੂੰ ਇੰਨਾ ਦੁੱਖ ਹੋਇਆ, ਉਹ ਦੁੱਖ ਹੋਇਆ ਭਾਈ। ਨਹੀਂ ਉਸਤਾਦ ਜੀ, ਜਿਹੜੇ ਸ਼ੋਬਿਸ ਦੇ ਲੋਕ ਜਾਂ ਪਲੇਅਰਸ ਜਾਂ ਜਿਹੜੇ ਸਟਾਰਸ ਹੋ ਜਾਂਦੇ, ਉਹਨਾਂ ਦੀ ਬੀਵੀਆਂ ਨੂੰ ਸਮਝ ਲੈਣਾ ਚਾਹੀਦਾ ਵਾ ਕਿ ਉਹ ਹੁਣ ਹੱਥੋਂ ਵਸੋਂ ਨਿਕਲ ਗਏ ਤੇ ਬਸ ਠੀਕ ਆ ਉਹਨਾਂ ਨੂੰ। ਇੱਕ ਉਹ ਜਦੋਂ ਪੈਸਾ ਵੀ ਆ ਗਿਆ, ਫੇਮ ਵੀ ਆ ਗਿਆ, ਫੈਸਲ ਸਾਹਿਬ ਬੰਦਾ ਤੇਰੇ ਛੇਤਰ ਮਾਰੇ, ਗੁਰਬਤ ਪਰੇਸ਼ਾਨੀ ਹੈ ਤੇਰੀ ਪਹਿਲੀ ਬੂਟੀ ਕੱਟੇ, ਜਦੋਂ ਤੇਰੇ ਤੇ ਕੋਈ ਚੰਗਾ ਟਾਈਮ ਆ ਗਿਆ ਤਾਂ ਦੂਜੀ ਬੂਟੀ ਲੈ ਆਵੇਂ, ਲੱਖ ਦੀ ਲਾਨਤ ਤੇਰੇ ਤੇ। ਉਹ ਪਹਿਲੀ ਤੇਰੇ ਮੂੰਹ ਤੇ ਬੰਦਾ ਛੇਤਰ ਮਾਰੇ। ਉਹ ਭਰਾਵਾ ਹੱਥ ਇਹ ਨਾ ਪੱਧਰਾ ਕਰ ਰਿਹਾ ਮਾਹੌਲ, ਕੈਮਰੇ 'ਚ ਦੱਸ ਕੇ ਸਾਹਮਣੇ। ਉਹ ਨਹੀਂ ਭਰਾ, ਇੱਕ ਮਿੰਟ ਭਰਾ, ਮੈਂ ਗੱਲ ਕਰਾਂ, ਪਹਿਲੀ ਬੁੱਢੀ ਨੂੰ ਕਿਹੜਾ ਕੋਈ ਅਸੀਂ ਕੜੀਕੀ ਲਾ ਕੇ ਕੁੱਟਣ ਡਿਆ ਵੀ? ਉਹ ਵੀ ਘਰ ਬੈਠੀ ਆ, ਉਹਨੂੰ ਵੀ ਸਾਰਾ ਕੁਝ ਹੀ ਮਿਲਣ ਡਿਆ। ਮਸਲਾ ਇਹ ਵਾ, ਜਦੋਂ ਤੁਹਾਡੇ ਕੋਲ ਅੱਲਾਹ ਤਾਲਾ ਨੇ ਤੁਹਾਨੂੰ ਦਿੱਤਾ, ਕਿਸੇ ਹੋਰ ਦੀ ਕਿਸਮਤ ਯਾਰ, ਕਿਸੇ ਦਾ ਅਹਿਸਾਸ ਕਰੋਗੇ। ਠੀਕ ਹੈ, ਤੁਸੀਂ ਵੇਖ ਨਾ, ਸਨਾ ਜਵੇਦ ਸੀ, ਉਹ ਵਿਚਾਰੀ ਦੇ ਹਾਲਾਤ ਇਦਾਂ ਵੀ ਉਹਨੇ ਕਦੀ ਕਸ਼ਫ ਵਾਲੇ ਕੋ ਪੈਸੇ ਲੈਣੇ, ਕਦੀ ਕਦੋਂ, ਜਿੰਨੀ ਟੈਨਸ਼ਨ ਜੋ ਰਹੀ। ਉਹ ਫਰੀਦ ਸ਼ਾਇਦ ਮਲਕ ਨੇ ਕਿਹਾ ਵੀ ਚੱਲ ਯਾਰ ਮੇਰੇ ਕੋਲ ਆਇਆ, ਮੈਂ ਤੇਰਾ ਹਿਸਾਬ ਕਿਤਾਬ ਲਾ। ਹੁਣ ਉਹਦਾ ਵਿਚਾਰੀ ਦਾ ਕੀਤਾ ਨਾ, ਨਕਸ਼ ਮਦਮੂ ਮੱਥੇ ਲੱਗਦੀ ਵਾ ਇਸ ਵਜ੍ਹਾ ਤੋਂ ਦਾ। ਓਏ ਬੰਗਾਲ ਵਾਲਾ ਖੜਾ ਕਿਤਾ ਹੋ ਜਾਵਾਂਗਾ, ਕੋਈ ਹੱਥ ਪਰ ਕਰਨੇ ਕੁੱਟੇ ਬਾਹਰ ਖੜਾ ਪਿਆ। ਕੋਈ ਐਕਟਰ ਹੀ ਨਹੀਂ ਆਣ ਡਈ ਅੱਗੇ। ਨਹੀਂ ਹੈ ਵਾ ਉਸਤਾਦ ਜੀ, ਮੈਂ ਤੁਹਾਨੂੰ ਗੱਲ ਕਹਿਣਾ ਚਾਹਾਂਗਾ, ਤੁਸੀਂ ਦੇਖੋ ਸੈਫ ਅਲੀ ਖਾਨ ਦੀ ਜਿਹੜੀ ਡਿਵੋਰਸ ਹੋਈ ਆ, ਉਹ 22 ਸਾਲਾਂ ਬਾਅਦ ਹੋਈ। 2 ਬੱਚੇ ਜਵਾਨ। ਅਮਰਤਾ ਸਿੰਘ ਦਾ ਬੇੜਾ ਗਰਕ ਕਰ ਦਿੱਤਾ ਉਹਨੇ। ਅਮਰੀਤਾ ਸਿੰਘ, ਅਮਰਤਾ ਸਿੰਘ ਉਹਦਾ ਤੁਸੀਂ ਉਹ ਗਾਣਾ, ਯਾਰ ਉਹ ਤੇ ਬਹੁਤ ਪੁਰਾਣੀ ਹੀਰੋਇਨ, ਉਹਦੇ ਨਾਲ ਹੀ ਸ਼ਾਦੀ ਸੀਗੀ ਇਹਦੀ। ਤੇ ਇਹ ਤਾਂ ਬੱਚਾ ਜਿਹਾ ਹੋਣਾ ਮੇਰੇ ਖਿਆਲ ਜਦੋਂ ਉਹ ਹੀਰੋਇਨ ਸੀ। ਸਾਡੀ ਕੀ ਕਰਦੇ? ਹਾਂਜੀ 14 ਸਾਲਾਂ ਦਾ ਫਰਕ ਸੀ, 14 ਸਾਲਾਂ। ਉਸਤਾਦ ਜੀ, ਉਹ ਮੈਡਮ ਅਮਰਤਾ ਸਿੰਘ 24 ਸਾਲ ਦੀ ਸੀ ਤੇ ਇਹ 21 ਸਾਲ ਦੀ ਸੀ। ਤੇ ਉਹ ਨਹੀਂ ਓਏ, 13-14 ਸਾਲ। 13-14 ਸਾਲ ਦਾ ਫਰਕ ਸੀ। ਹਾਂਜੀ ਹੁਣ ਇਬਰਾਹਿਮ ਖਾਨ ਤੇ ਸਾਰਾ ਅਲੀ ਖਾਨ ਦੀ ਬੇਟੀਆਂ ਵਾ, ਇਹਨੇ ਡਿਵੋਰਸ ਦਿੱਤੀ 14-15 ਸਾਲਾਂ ਬਾਅਦ, ਬੱਚੇ ਜਵਾਨ। 22 ਸਾਲ ਬਾਅਦ ਸ਼ਾਦੀ। ਹੁਣ ਮਲੈਕਾ ਰੋਡ ਦਾ ਮੁੰਡਾ ਜਿਹੜਾ ਵਾ, ਉਹ ਅਰਬਾਜ਼ ਖਾਨ, ਅਰਬਾਜ਼ ਖਾਨ ਜੋ ਜਿਹੜਾ ਕਤਰੀਨਾ ਨਾਲ ਸ਼ਾਦੀ ਕਰ ਲਈ, ਕਰੀਨਾ ਕਰੀਨਾ ਨਾਲ। ਕਰੀਨਾ ਕਪੂਰ ਚੋਂ ਵੀ 3 ਬੱਚੇ ਆ। ਕਰੀਨਾ ਕੋਲ ਸਾਰੇ ਨਵਾਬ ਪਟੋਦੀ ਖਾਨਦਾਨ ਹੈ ਸਰ।
ਇਹ ਨਵਾਬ ਪਤਾ ਨਹੀਂ ਕੀ ਕਰੀ ਜਾਂਦਾ। ਅੱਛਾ ਜੀ, ਅਗਲਾ ਨਾਮ ਉਹਨਾਂ ਹੈਗਾ ਜਿਹੜਾ ਨਵਾਬ ਜਿਹੜਾ ਨਾ ਮਾਦਰ ਦਾ ਉਸਤਾਦ ਜੀ ਹੁਣ ਵੇਖੋ ਨਾ ਅਮਰਤਾ ਸਿੰਘ ਦਾ ਤੁਸੀਂ ਗਾਣਾ ਸੁਣਿਆ ਵੈਰੀ ਆ ਵੇਖੀ ਆ ਗਿਆ ਕਸੂਰ ਮੈਨੇ ਆਹੀ ਮੈਂ ਤੈਨੂੰ ਕਹਿ ਰਿਹਾ ਉਹ ਕਿੰਨਾ ਪੁਰਾਣਾ ਵਾ। ਹਾਂ ਕਿੱਦਾਂ ਪੁਰਾਣਾ ਹਾਂ ਠੀਕ ਹੈ ਉਸ ਦੌਰ 'ਚ ਹੀ ਹੋਈ ਸ਼ਾਦੀ ਇਨਾਮ ਤੋਂ ਬਾਅਦ ਸ਼ਾਦੀ ਹੋਈ ਹੈ ਉਹ ਨਹੀਂ ਯਾਰ, ਇਨਾਮ ਤੋਂ ਬਾਅਦ ਹੀ ਤੁਆਮ ਹੋਇਆ ਵਾ, ਰੱਬ ਤੋਂ ਇਨਾਮ ਕਿਹੜਾ? ਫਿਲਮ ਨਾਮ ਸੀਗੀ ਜਦੋਂ ਸੰਜੇ ਹਾਂ, ਦੱਤ ਸੰਜੇ ਦੱਤ ਸਾਹਿਬ ਸਾਹਿਬ ਦੀ। ਦੁਬਾਰਾ ਹਿੱਟ ਹੋਏ ਨੇ ਹਾਂ ਉਸ ਫਿਲਮ ਤੋਂ ਸਾਲ ਬਾਅਦ ਸ਼ਾਦੀ ਹੋਈ ਹੈ ਅਮ੍ਰਿਤਾ ਸਿੰਘ ਦੀ। ਅਮ੍ਰਿਤਾ ਸਿੰਘ ਦੀ ਕਿ ਸੈਫ ਅਲੀ ਖਾਨ ਸਾਹਿਬ ਨੇ ਮੈਟਰ ਕੀਤਾ ਸੀਗਾ ਮੈਨੂੰ ਇੰਨਾ ਪਤਾ ਆ ਉਹੀ ਮੈਂ ਕਹਿ ਰਿਹਾ ਨਾ। ਆਹੋ ਚਲੋ ਟੀਨੇਜਰਸ ਲਾ ਲਓ ਵਿੱਚ ਵਿੱਚ ਅਮ੍ਰਿਤਾ ਸਿੰਘ ਪੜਾਉਂਦੇ ਵੀ ਸੀ ਸੈਫਾਂ ਨੂੰ, ਅੱਛਾ ਉਹਨੂੰ ਪੜਾਉਂਦੇ ਵਿੱਚ ਨਾਲ ਨਿਕਾਹ ਵੀ ਪੜਾ ਲਿਆ ਸਹੀ ਗੱਲ ਸਹੀ ਅਮ੍ਰਿਤਾ ਸਿੰਘ ਉਹਨੂੰ ਪੜ੍ਹਾਉਣਾ ਦੀ ਸੀ ਟਿਊਸ਼ਨ ਨਵਾਬ ਪਟੋਦੀ ਖਾਨਦਾਨ ਹੈ ਪੂਰਾ ਬੜਾ ਵੱਡਾ ਖਾਨਦਾਨ ਇਹਨਾਂ ਦੇ ਵਾਲਦ ਸਾਹਿਬ ਤੁਹਾਨੂੰ ਪਤਾ ਮੁਹੰਮਦ ਕੈਫ ਉਹ ਕ੍ਰਿਕਟਰ ਸਨ ਸੈਫ ਅਲੀ ਖਾਨ ਸਾਹਿਬ ਦੇ ਵਾਲਦ ਉਹ ਮੁਹੰਮਦ ਕੈਫ ਹੋਰ ਬਾ ਭਰਾਵਾ, ਸੈਫ ਅਲੀ ਖਾਨ ਦੇ ਵਾਲ ਸਾਹਿਬ ਹੋਰ ਬਾ, ਉਹ ਪਟੋਦੀ ਸਾਹਿਬ ਸੀ ਮੁਹੰਮਦ ਕੈਫ ਤੇ ਚਰਾਜਦਾ ਵਕਤ। ਉਹ ਸੈਫ ਅਲੀ ਖਾਨ ਦੇ ਵਾਲਦ ਸਾਹਿਬ ਦਾ ਕੀ ਨਾਂ ਸੀ ਮੈਂ ਕਿਤੇ ਭਰਾਵਾ ਕੁਝ ਪਰਚੀਆਂ ਬਣਾਉਣਾ ਮੈਨੂੰ ਗੁਲਾਮ ਦਸਤਗੀਰ ਹੋਣਾ ਯਾਰ, ਸਾਨੂੰ ਕੀ ਪਤਾ। ਉਹ ਯਾਰ ਜਿਹੜੇ ਕ੍ਰਿਕਟ ਖੇਡਦੇ ਸਨ ਨਾ ਇਹਨਾਂ ਦੇ ਵਾਲਦ ਸਾਹਿਬ ਨਵਾਬ ਸਨ ਮੁਹੰਮਦ ਕੈਫ ਤੇ ਹੁੰਦੀਆਂ ਗੱਲਾਂ ਨੇ, ਉਹ ਉਹਦੇ ਜਿੱਡਾ ਹੀ ਆ। ਉਹ ਯਾਰ ਉਹਨਾਂ ਦੇ ਵਾਲਦ ਸਾਹਿਬ ਦਾ ਉਹ ਵੀ ਕ੍ਰਿਕਟ ਖੇਡਦੇ ਸਨ ਉਹਨਾਂ ਦਾ ਕ੍ਰਿਕਟ 'ਚ ਨਾਮ ਸੀਗਾ ਇੱਕ ਔਰ ਇਹ ਵੀ ਪਤਾ ਲੱਗਿਆ ਕਿ ਮੁਲਤਾਨ ਵਾਲਾ ਕਿਲਾ ਨਹੀਂ ਜਿਹੜਾ ਉਹਦੇ ਚ ਸੈਫ ਅਲੀ ਖਾਨ ਸਾਹਿਬ ਦਾ ਵਿੱਚ ਸ਼ੇਰ ਯਾਨੀ ਇਹਨਾਂ ਦੇ ਬਜ਼ੁਰਗਾਂ ਦਾ ਪੈਸੇ ਪੂਹੇ ਜਿਹੜਾ ਇਹਨਾਂ ਵਿੱਚ ਮੁਗਲ ਟਾਈਮ ਦਾ ਜਾਇਦਾਦ ਹਾਂਜੀ ਨਵਾਬ ਸਨ ਨਵਾਬ ਨਾ ਉਹ ਸਾਡੇ ਸਿਸਟਮ ਦੋ ਬੰਦੇ ਦੇ ਪੈਸੇ ਜੋ ਕਿਲੇ ਦੇ ਵਿੱਚ, ਇੱਕ ਸੈਫ ਅਲੀ ਖਾਨ ਦੇ ਵਾਲਾ ਸਾਹਿਬ ਜਿਹੜੇ ਇੱਕ ਬੰਦਾ ਬੰਗਾਲ ਤੋਂ ਨਹੀਂ ਆਉਂਦਾ ਉਹਦੇ ਵੀ ਪੈਸੇ ਵਿੱਚ ਵਾ। ਚਲੋ ਯਾਰ ਕੋਈ ਨਵੀਂ ਸੱਜਣ ਅਲੀ ਪਾਕਿਸਤਾਨੀ ਆਰਟਿਸਟ ਹਾਏ ਹਾਂ ਉਹ ਛੋਟੇ ਜਿਹੇ ਮੂੰਹ ਹਾਂ ਹਾਂ ਸੱਜਣ ਬੇਪਰਵਾਹ। ਉਹ ਬਹੁਤ ਖੂਬਸੂਰਤ ਬਹੁਤ ਔਰ ਐਕਟਰੈਸ ਵੀ ਬਹੁਤ ਖੂਬਸੂਰਤ ਅੱਛੀ ਹੈ ਯਾਰ ਪਰੀਜ਼ਾਦ ਚ ਉਹਨੇ ਕੰਮ ਕੀਤਾ, ਚੱਸ ਆ ਗਈ। ਹਨਾ ਆਹ ਪਰਿਜ਼ਾਦ ਚ ਕਿੱਥੇ ਸੀ? ਪਰਿਜ਼ਾਦ ਚੋਂ ਨਾਲ ਦੇ ਘਰ ਬੈਠੀ ਹੁੰਦੀ ਸੀ ਨਾ ਜਦੋਂ ਸੱਜਲ ਅਲੀ ਪਰਿਜ਼ਾਦ ਚ ਜਿਹੜੀ ਨਵੀਨੀ ਕੁੜੀ ਜਿਹੜੀ ਐ ਟੋਕ ਦੇਖ ਪਰ ਉਹ ਨਹੀਂ ਸੱਜਣ। ਨਹੀਂ ਉਹ ਪਰਿਜ਼ਾਦ ਉਹਦੇ ਚ ਓਏ ਕਿੱਥੇ ਉਹ ਖੱਬਲ ਵਾਹ ਮਾਂ ਰਾਜ ਮਾਰਦਾ ਜੇ ਨਹੀਂ ਪਤਾ ਚੋਪੜਾ ਰਵੀਨਾ ਟੰਡਨ ਸੀ ਕੀ ਸਕਦਾ ਆਹ ਰਵੀਨਾ ਟੰਡਨ ਵੀ ਕੈਸੀ ਆਰਟਿਸਟ ਉਹ ਹੋਈ ਵੀ ਲੱਗੀ ਰਹੀ ਵਿਚਾਰੀ ਹਾਏ ਅੱਛਾ ਇੱਕ ਆਰਟਿਸਟ ਬੜੀ ਸਮਾਰਟ ਖੂਬਸੂਰਤ ਸੀ ਉਹ ਚਲੇ ਗਈ ਉਹ ਜਿਹੜੀ ਯਾਰ ਇਦਾਂ ਦੀ ਸੀ ਉਹ ਜਿਹੜੀ ਸ਼ਲਪਾ ਸ਼ੈਟੀ ਨਹੀਂ ਯਾਰ ਸ਼ਿਲਪਾ ਸੈਟੀ ਤੱਕ ਬੈਂਦਰੀ ਕੇ ਸੁਨਾਲੀ ਸੁਨਾਲੀ ਬੈਂਦਰੀ ਉਹਨੇ ਬੜੀ ਛੇਤੀ ਬੰਦਰੇ ਹਾਂ ਬੜੀ ਛੇਤੀ ਉਹਨੇ ক্লোਜ਼ ਕਰ ਲਿਆ ਆਪਣਾ ਨਹੀਂ ਹਾਂ ਛੇਤੀ ਕਲੋਜ਼ ਕੀਤਾ ਬਚਪਨ ਦੇ ਵਿੱਚ ਮੈਂ ਮਸ਼ਹੂਰੀ ਵੇਖਦਾ ਹੁੰਦਾ ਸੀ ਸਟਿਨਮਨ ਦੀ ਸਟਿਲਮਨ ਜਿਹਦੇ ਵਿੱਚ ਰੋਡ ਉਹ ਹੋਸਟਲ ਬਣੀ ਸੀਗੀ ਹਾਂ ਇਹ ਰੋਸਸ ਬਣੀ ਸੀ ਠੀਕ ਹੈ सोनाली बंदरे ਬਸ 15 ਮਿੰਟ ਮੈਂ ਹੋ ਗਈ ਮੈਂ ਗੋਰੀ गोरी गोरी ਇਹ ਉਹਨਾਂ ਦੀ ਉਮਰ ਸੀ ਹਾਂ ਤੁਹਾਡੀ ਗੱਲ ਦੀ ਤੀਲ ਕਰਾਂਗਾ ਉਹਨੇ ਕਲੋਜ਼ ਕੀਤਾ, ਉਹਨੂੰ ਹੋ ਗਿਆ ਸੀ ਬੇਸਿਕਲੀ ਕੈਂਸਰ। ਕੈਂਸਰ ਹੋ ਗਿਆ ਸੀ ਉਹਨੇ ਟੈਂਡ ਵੀ ਸਾਰਾ ਟ੍ਰੀਟਮੈਂਟ ਸਾਰਾ ਕੁਝ ਕਰਾ ਕੇ ਉਹਨੇ ਕਰਾਇਆ ਇਲਾਜ, ਆ ਹੁਣ ਬਿਹਤਰੀਨ ਜੱਜ ਬਣ ਕੇ ਬੈਠੇ। यार देविया भारती ਹਾਏ ਹਾਏ ਕੀ ਸਾਡੀ ਦਿਵਿਆ दिव्या ਹਾਂ ਦਿਵਿਆ भारती ਤੇ ਵਧਿਆ ਜੀ ਅੱਲਾ ਮਾਫ ਕਰੇ ਇੱਕ ਕੁੜੀ ਉਹ ਵਧਿਆ ਬਾਲਣ ਜਿਹੜਾ ਉਹ ਦੇ ਦੇ ਕਿਸੇ ਨੂੰ ਹੁਣ ਕੀ ਕਰਨਾ ਉਹਦਾ ਦਿੱਤੀ ਉਹ ਤਿਬੀਆ ਵਿਦਿਆ ਬਾਲਣ ਵਧਿਆ ਬਾਲਣ ਵਧਿਆ ਬਾਲਣ ਚੁਕਾ ਪਿੱਛੇ ਤੇ ਬਾਰਿਸ਼ ਪਈ ਸਾਰਾ ਖਰਾਬ ਹੋ ਜਾਏ ਇਹਨਾਂ ਦੇ ਵਾਲਦ ਸਾਹਿਬ ਤੋਂ ਦਿਵਿਆ ਭਾਰਤੀ ਦੇ ਰੱਤੀ ਅਗਨੀ ਉਤਰੀ ਉਹਨਾਂ ਨਾਲ ਸ਼ਾਦੀ ਹੋਈ ਸੀ ਨਾ ਜਦੋਂ ਕਿਸੇ ਅੰਤਰੀ ਨੇ ਕਤਰੀ ਕਿਹੜਾ ਫਸਲ ਅੰਤਰੀ ਨੇ ਕਤਰੀ ਨਹੀਂ ਸਾਜੀ ਕੀ ਹੈ ਦਿਵਿਆ ਭਾਰਤੀ ਦੀ ਸ਼ਾਦੀ ਹੋਈ ਸੀਗੀ ਰੱਤੀ ਅਗਨੀ ਹੋਤਰੀ ਇੱਕ ਐਕਟਰ ਸਨ ਜਿਨ੍ਹਾਂ ਦਾ ਤੁਸੀਂ ਕਹਿ ਰਹੇ ਉਹਨਾਂ ਦੀ ਬੇਟੀ ਹੈ ਹੈਗਾ ਸੀ ਉਹ ਐਕਟਰ ਸੀਗਾ ਉਹਨਾਂ ਦਾ ਹੁਣ ਗਾਣਾ ਸੀਗਾ ਉਹਨਾਂ ਦਾ ਗਾਣਾ ਉਹਦਾ ਸੀਗਾ ਦਿਲ ਚੀਰ ਕੇ ਦੇਖ ਤੇਰਾ ਹੀ ਨਾਮ ਉਹ ਜਿਹੜਾ ਖੂਬਸੂਰਤ ਜਿਹਾ ਮੁੰਡਾ ਸੀਗਾ ਯਾਰ ਦੇਵੀਆ ਭਾਰਤੀ ਦਾ ਤੇ ਵਿਆਹ ਹੀ ਨਹੀਂ ਸੀ ਮੇਰਾ ਹਾਲ ਉਹਦੇ ਹੋਇਆ ਨਾਲ ਸ਼ਾਦੀ ਹੋਈ ਸੀ ਉਸਤਾਦ ਜੀ ਉਹਦੇ ਨਾਲ ਸ਼ਾਦੀ ਹੋਈ ਸੀ ਲੇਕਿਨ ਇਹ ਲੇਕਿਨ ਉਸਤਾਦ ਜੀ ਹੈ ਕਿ ਸ਼ਾਹਰੁਖ ਖਾਨ ਸਾਹਿਬ ਵਾਸਤੇ ਬਹੁਤ ਉਹ ਲੱਕੀ ਸੀਗੀ ਲੱਕੀ ਸੀ ਉਹਨੂੰ ਉਹਦੀ ਕਿਹੜੀ ਫਿਲਮ ਦੀਵਾਨਾ ਫਿਲਮ ਸੀ ਦੀਵਾਨਾ ਫਿਲਮ ਪਹਿਲੀ ਫਿਲਮ ਸੀ ਸ਼ਾਹਰੁਖ ਖਾਨ ਸਾਹਿਬ ਦੀ ਕੀ ਨਾਕਰ ਖਾਨ ਸਾਹਿਬ ਪੂਰੀ ਇੰਡਸਟਰੀ ਇੱਕ ਸਾਈਡ ਤੇ ਬਾਖੁਦਾ ਨਾਨਾ ਪਾਟੀਕਰ ਇੱਕ ਸਾਈਡ ਤੇ। ਗ੍ਰੇਟ ਆਰਟਿਸਟ ਹੈ ਯਾਰ ਲੈਜੈਂਡ ਯਾਰ ਕੀ ਬਾਤ ਸੁਭਾਨ ਅੱਲਾਹ ਵੀ ਐਡਾ ਖੂਬਸੂਰਤ ਬੰਦਾ ਇਹ ਕੋਈ ਗੱਲ ਟੋਰੋ ਤੁਸੀਂ ਇੱਥੇ ਪੜਨਾ ਮੈਂ ਕਹਿੰਦਾ ਜਨਮਨ ਕਹਿੰਦੇ ਨਾਨਾ ਪਾਟੇਕਰ ਵਰਗਾ ਐਕਟਰ ਨਹੀਂ ਹੋਣਾ ਇੰਡਸਟਰੀ ਇੱਕ ਨਾਨਾ ਪਾਟੇਕਰ ਸਾਹਿਬ ਇੱਕ ਪਰੇਸ਼ ਰਾਵਲ ਹਾਂ ਪਰੇਸ਼ ਰਾਵਲ ਸਾਹਿਬ ਵੀ ਬਹੁਤ ਓਏ ਉਸ ਤੋਂ ਬਾਅਦ ਇਹ ਜਿਹੜੇ ਸੁਨੀਲ ਪਾਟੇਕਰ ਕੋਈ ਵੀ ਕਹਤਾ ਹੋ ਅਸੀਂ ਨਾ ਸਾਡੇ ਪਾਕਿਸਤਾਨ ਚ ਉਸਤਾਦ ਜੀ ਆਰਟਿਸਟ ਹੱਲੇ ਤੱਕ ਲੌਜੀਕ ਰੱਖਦੇ ਨੇ ਜਾਂ ਡਾਇਰੈਕਟਰ ਜਿਹੜੇ ਉਹ ਕਹਿੰਦੇ ਨੇ ਖੂਬਸੂਰਤ ਐਂਡ ਜਸਟ ਹੈਂਡਸਮ ਸਮਾਰਟ ਲੇਕਿਨ ਇੰਡੀਅਨ ਲੋਕਾਂ ਨੇ ਔਰ ਬਾਲੀਵੁੱਡ ਨੇ ਵੇਖ ਲਓ ਗੰਜਾ ਪਾਇਆ ਹੀਰੋ ਉਹ ਜਿਹੜਾ ਵੈਨ ਡੀਜ਼ਲ ਉਹ ਤੇ ਤੁਸੀਂ ਦੱਸੋ ਵੀ ਉਹ ਖੂਬਸੂਰਤੀ ਆਪਣੀ ਜਗ੍ਹਾ ਤੇ ਹੈ ਨਹੀਂ ਉਹ ਤੇ ਫਿਲਮਾਂ ਦਾ ਉਹਨਾਂ ਦੀ ਫਿਲਮ ਜਿਹੜੀ ਨਾ ਫਿਲਮਾਂ ਦਾ ਫਾਰਮੈਟ ਐਸਾ ਹੁੰਦਾ ਉਹਦੇ ਜੋ ਲਵ ਵਾਲੀ ਫਿਲਮ ਨਹੀਂ ਨਾ ਹੁੰਦੀ ਜ਼ਿਆਦਾਤਰ ਹਾਂਜੀ ਜਿਹਦੇ ਚ ਹੀਰੋ ਦਿਖਾਉਣਾ ਹਾਂਜੀ ਉਹਨਾਂ ਦਾ ਕਨਸੈਪਟ ਹੋਰ ਹੁੰਦੇ ਹੋਰ ਚ ਦਿਲ ਕਰਿਆ ਵੀ ਭੱਬੂ ਨੂੰ ਮਾਰਨ ਤੁਰਿਆ ਉਹ ਹਾਂਜੀ ਤੇ ਉਹ
ਯਾਰ ਫਿਰ ਸਾਡੇ ਪਾਕਿਸਤਾਨ 'ਚ ਵਹੀਦ ਮੁਰਾਦ ਸਾਹਿਬ ਓਹੋ ਚਾਕਲੇਟ ਹੀਰੋ, ਚਾਕਲੇਟ ਹੀ ਰੋਜ਼ ਦਾ ਖਿਤਾਬ ਮਿਲਿਆ। ਤਾਂ ਸਾਡੇ ਨਾ ਨਾਮ ਦੇ ਅਗੇਂਸਟ ਜਿਹੜਾ ਚਾਚਾ ਜੀ ਸਾਡੇ ਮੁਹੰਮਦ ਅਲੀ ਸਾਹਿਬ। ਹਾਏ ਹਾਏ ਵਾਹ ਵਾਹ। ਔਰ ਉਹਨਾਂ ਦੀ ਵਾਈਫ ਜ਼ੇਬਾ ਸਾਹਿਬਾ, ਹਾਂ। ਕਿਆ ਕਹਿ ਯਾਰ ਫੈਸਲ ਕੁਰੈਸ਼ੀ ਸਾਹਿਬ ਨਾ, ਉਹਨਾਂ ਦੀ ਪਹਿਲੀ ਫਿਲਮ ਸੀ, ਸਭ ਤੋਂ ਸੀਨੀਅਰ ਐਕਟਰ ਨੇ ਅੱਜ ਦੇ ਦੌਰ ਦੇ ਵਿੱਚ। ਅਗਰ ਉਹ ਕਹਿਣ ਨਾ ਕਿ ਮੈਨੂੰ 50 ਸਾਲ ਹੋ ਗਏ ਤੇ ਤੁਸੀਂ ਮੰਨ ਲਵੋ, ਕਿਉਂਕਿ ਫਿਲਮ ਇੱਕ ਆਈ ਸੀ ਭਾਬੀ ਦੀਆਂ ਚੂੜੀਆਂ, ਹਾਂ ਉਹਦੇ ਵਿੱਚ ਉਹ ਛੋਟੇ ਜਿਹੜੇ ਜਿਹੇ ਸ਼ੇਖ ਸਾਹਿਬ character ਸੀਗੇ, ਫੈਸਲ ਕੁਰੈਸ਼ੀ ਸਾਹਿਬ ਨੇ ਕੀਤਾ ਸੀਗਾ। ਔਰ ਜਿਨ੍ਹਾਂ ਨੇ ਭੇਡੂ ਰੱਖਿਆ ਭੇਡੂ ਰੱਖਿਆ ਹੁੰਦਾ ਭਾਬੀ ਦੇ ਟਾਈਟਲ ਹੀ ਉਹਨਾਂ ਦਾ ਸੀਗਾ। ਆਹੋ ਫਿਰ ਭੇਡੂ ਉਹਨਾਂ ਦਾ ਨੂੰ ਕਰ ਦਿੰਦੇ ਆ। ਕੋਈ ਭੇਡੂ ਰਕੀਲੇ ਦਾ ਰਕੀਲੇ ਸਾਹਿਬ ਦਾ ਮੈਂ ਭੇਡੂ ਰਕੀਲਾ ਰਕੀਲਾ ਸਾਹਿਬ ਭੇਡੂ ਚਾਰ ਕੇ ਤਿਆਰ ਹੋ ਜਾਓ ਉਹ ਤੇ ਮੈਂ ਕਹਿ ਰਿਹਾ ਤਿਆਰ ਹੋ ਜਾਓ। ਯਾਰ ਰੰਗੀਲਾ ਸਾਹਿਬ ਵੀ ਕਿਆ ਬਾਤ। ਰੰਗੀਲਾ ਸਾਹਿਬ ਦੀ ਮੈਂ ਸਹੀ ਫਿਲਮ ਵੇਖੀ ਹੈ ਜੋ ਬਕਾਇਦਾ ਤੌਰ ਤੇ ਔਰਤ ਦਾ ਗੈਟਅਪ ਕੀਤਾ ਤੇ ਡਾਂਸ ਵੀ ਕਰਨ ਦੇ ਨੇ। ਕਿਆ ਬਾਤ। ਅੱਛਾ ਯਾਰ ਸਾਡੇ ਨਾਜ਼ਰੀਨ ਨੇ ਮੈਨੂੰ ਇੱਕ ਗੱਲ ਦੱਸੋ, ਸਾਨੂੰ ਇਹ ਕਿਉਂ ਨਹੀਂ ਇਜਾਜ਼ਤ ਹੈਗੀ ਕਿ ਇੱਕ ਮਿਸਾਲ ਆ, ਮੈਨੂੰ ਇੱਕ ਆਰਟਿਸਟ ਜ਼ਾਤੀ ਤੌਰ ਤੇ ਮੈਨੂੰ ਨਹੀਂ ਅੱਛਾ ਲੱਗਦਾ, ਅੱਛਾ ਤੋਂ ਮੁਰਾਦ ਹੈ ਕਿ ਮੈਂ ਉਹਨੂੰ ਉਦਾਂ ਲਾਈਕ ਨਹੀਂ ਕਰਦਾ ਜਿੱਦਾਂ ਦੁਨੀਆ 'ਚ ਉਹਦਾ ਨਾਮ ਆ, ਤੇ ਮੈਂ ਕਹਿ ਨਹੀਂ ਸਕਦਾ ਅੱਲਾ ਮਾਫੀ ਦੇਵੇ, ਇੰਜ ਲੱਗਦਾ ਜਿਵੇਂ ਕੋਈ ਕਿਸੇ ਮਜ਼ਹਬੀ ਸ਼ਖਸੀਅਤ ਨੂੰ ਕੁਝ ਕਹਿ ਦਿੱਤਾ। ਹਾਂਜੀ ਨਹੀਂ ਉਹਦੀ ਰੀਜ਼ਨ ਹੈ ਨਾ, ਕੀ ਉਹਦੀ ਮੈਜੋਰਟੀ ਜਿਹੜੀ ਉਹਦੀ ਫੈਨ ਹੋਏਗੀ ਤੇ ਤੁਸੀਂ ਇੱਕ ਦੋ ਮੈਜੋਰਟੀ ਬੰਦੇ- ਫੈਨ ਨਹੀਂ, ਇੱਕ ਤੋਂ ਨਹੀਂ, ਮੈਜੋਰਟੀ ਉਹਦੀ ਫੈਨ ਹੋਏਗੀ ਨਾ, ਹਾਂ ਤੇ ਮੈਜੋਰਟੀ ਫੈਨ ਆ, ਤੇ ਮੈਂ ਮੈਜੋਰਟੀ ਨੂੰ ਮੈਂ ਕੁਝ ਕਿਹਾ ਵਾ ਵੀ ਤੁਸੀਂ ਕਿਉਂ ਇਹਦੇ ਫੈਨ ਹੋ? ਤੁਸੀਂ ਖੁਦ ਇੱਕ ਹੈਸੀਅਤ ਰੱਖਦੇ ਹੋ, ਇੱਕ ਪਬਲਿਕ ਫਿਗਰ ਹੋ, ਜਦੋਂ ਤੁਸੀਂ ਗੱਲ ਕਰੋਗੇ ਲੋਕਾਂ ਨੇ ਉਸ ਗੱਲ ਨੂੰ ਦਿਲ ਤੇ ਲਾਉਣਾ, ਨਹੀਂ ਭਾਈ ਨਾ, ਤੇ ਤੁਸੀਂ ਜੇ ਕਹਿ ਦਿਓ ਨਾ ਕਿਸੇ ਨੂੰ ਨੈਗੇਟਿਵਿਟੀ ਭਾਈ ਜਾਨ ਸੁਣੋ ਗੱਲ, ਮੈਂ ਗੱਲ ਇਹ ਨਹੀਂ ਕਰ ਰਿਹਾ, ਗੱਲ ਮੈਂ ਇਹ ਨਹੀਂ ਕਰ ਰਿਹਾ, ਗੱਲ ਇਹ ਕਰ ਰਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹਨੂੰ ਸਾਰੇ ਪਸੰਦ ਕਰਦੇ ਮੈਂ ਉਹਨੂੰ ਬੁਰਾ ਕਵਾਂ ਤੇ ਫਿਰ ਉਹਨਾਂ ਦਾ ਮਤਲਬ ਦਿਲ ਦੁਖੇਗਾ, ਕਿਉਂਕਿ ਉਹ ਬਹੁਤ ਸਾਰੇ ਲੋਕਾਂ ਦਾ ਮਹਿਬੂਬ ਆ। ਲੇਕਿਨ ਮੈਂ ਇਹਨਾਂ ਤੇ ਕਹਿ ਸਕਦਾ ਨਾ ਕਿ ਸਰ ਜਿਸ ਤਰ੍ਹਾਂ ਲੋਕੀ ਉਹਨੂੰ ਕਰ ਰਹੇ ਨੇ ਨਾ, ਕਿ ਮੈਨੂੰ ਮਤਲਬ ਉਹਨਾਂ ਨਾਲੋਂ ਇਹ ਜ਼ਿਆਦਾ ਅੱਛਾ ਲੱਗਦਾ। ਇੱਥੇ ਇਦਾਂ ਹੁੰਦਾ ਅੱਲਾ ਮਾਫੀ ਜਿਵੇਂ ਪਤਾ ਨਹੀਂ ਕੀ ਕਹਿਤਾ। ਜੋ ਵੀ ਹੈ ਨਾ, ਸਭ ਤੋਂ ਖੂਬਸੂਰਤ ਹੈ ਲਫ਼ਜ਼ਾਂ ਦਾ ਚੁਣਾਵ। ਚਨਾਓ ਵਾਹ ਵਾਹ। ਤੁਸੀਂ ਅਗਰ ਕਿਸੇ ਦੇ ਨਾਲ ਖਿਲਾਫ ਹੋ ਜਾਂ ਕੋਈ ਗੱਲ, ਲੇਕਿਨ ਲਫ਼ਜ਼ਾਂ ਦਾ ਚੁਣਾਵ ਹੋਣਾ ਚਾਹੀਦਾ। ਉਸਤਾਦ ਜੀ ਹੁਣ ਕੱਲ ਨੂੰ ਤੁਹਾਡੀ ਦੋਸਤੀ ਹੋ ਜੇ ਉਸ ਬੰਦੇ ਨਾਲ, ਕਿਹਦੇ ਨਾਲ? ਜੇ ਤੁਸੀਂ ਕਹਿ ਰਹੇ ਹੋ ਕਿ ਯਾਰ ਨਹੀਂ ਸਹੀ ਕੰਮ ਕਰ ਰਿਹਾ, ਮੈਨੂੰ ਨਹੀਂ ਚੰਗਾ ਲੱਗਦਾ, ਫਿਰ ਉਹ ਬੰਦਾ ਨਾ ਨਹੀਂ 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 ਨਹੀਂ, ਮੈਂ ਨੈਗੇਟਿਵ ਇਹ ਨਹੀਂ ਕਹਿ ਰਿਹਾ ਕੋਈ ਚੰਗਾ ਨਹੀਂ, ਜਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਗਲਤ ਨੇ, ਹਾਂ ਇਹ ਨਹੀਂ ਮੈਂ ਕਹਿ ਰਿਹਾ, ਮੈਂ ਆਪਣੀ ਜ਼ਾਤੀ ਗੱਲ ਕਰ ਰਿਹਾ। ਮੈਨੂੰ ਇੱਕ ਸਿੰਗਰ ਦੇ ਵਿੱਚ ਇੱਕ ਕੈਟਾਗਰੀ ਪਸੰਦ ਆ, ਇੱਕ ਸਬਕਤ, ਇੱਕ ਉਹਦਾ ਸਟਾਈਲ ਉਹਦਾ ਪਸੰਦ ਆ, ਉਹ ਮੈਨੂੰ ਪੂਰੀ ਦੁਨੀਆ ਦੇ ਵਿੱਚ ਮਤਲਬ ਕਹਿ ਲਓ ਤੁਸੀਂ ਵੀ ਖਾਨ ਸਾਹਿਬ ਨੁਸਰਤ ਨੇ ਜਾਂ ਮਹਿਦੀ ਸਾਹਿਬ ਨੇ ਜਾਂ ਰਫੀ ਸਾਹਿਬ ਨੇ ਜਾਂ ਕੋਈ ਵੀ, ਉਹਨਾਂ 'ਚੋਂ ਚੀਜ਼ ਨਹੀਂ ਹੈਗੀ। ਮੈਨੂੰ ਆਤਫ ਦਾ ਸਟਾਈਲ ਪਸੰਦ ਆ, ਆਤਫ ਦਾ ਐਕਸਪ੍ਰੈਸ਼ਨ ਪਸੰਦ ਆ ਅੱਜ ਦਾ, ਤੇ ਤੁਸੀਂ ਮੈਨੂੰ ਕਹੋ ਵੀ ਨਹੀਂ ਨਹੀਂ ਤੂੰ ਸਾਰਿਆਂ ਨਾਲੋਂ ਬਹੁਤਾ ਅੱਲਾ ਮਾਫੀ ਦੇਵੇ ਮਤਲਬ ਤੁਸੀਂ ਮਹਿਦੀ ਸਾਹਿਬ ਨੂੰ ਮੰਨੋ, ਤੇ ਮੈਂ ਇਹ ਤਾਂ ਕਹਿ ਸਕਦਾ ਹਾਂ ਕਿ ਯਾਰ ਮਹਿਦੀ ਸਾਹਿਬ ਬਹੁਤ ਅੱਛੇ ਸਿੰਗਰ ਸੀ, ਸੁਰੀਲੇ ਸੀ, ਉਹਨਾਂ ਵਰਗਾ ਕੋਈ ਵੀ ਨਹੀਂ, ਸ਼ਹਿਨਸ਼ਾਹ ਗਜ਼ਲ ਸੀ, ਗਜ਼ਲ ਉਹਨਾਂ ਵਰਗੀ ਗਾਈ ਨਹੀਂ ਕਹਿ ਸਕਦਾ, ਸਾਰਾ ਕੁਝ ਕਹਿ ਸਕਦਾ, ਲੇਕਿਨ ਭਾਈ ਮੈਨੂੰ ਆਤਫ ਜ਼ਿਆਦਾ ਪਸੰਦ ਆ। ਹਾਂ ਬਿਲਕੁਲ। ਇਹਦੇ 'ਚ ਕੀ ਐਸੀ ਗੱਲ ਆ? ਨਹੀਂ ਉਹਦੇ ਚ ਹੈ ਗੱਲ। ਕੀ ਤੁਸੀਂ ਜਦੋਂ ਆਪਣੇ ਦਿਲ ਦੀ ਇਹ ਦੱਸਣੀ ਨਾ ਕਿ ਮੈਨੂੰ ਆਤਫ ਅਸਲਮ ਫਲਾਣੇ ਨਾਲੋਂ, ਉਹਦੇ ਚ ਲੋਕਾਂ ਦੀ ਮੈਜੋਰਟੀ ਦਾ ਜਿਹੜਾ ਨਾ ਅਮਲ ਦਖਲ ਜ਼ਰੂਰ ਹੋਣਾ। ਮੈਂ ਕਹਿ ਰਿਹਾ ਹਾਂ ਲੱਖਾਂ ਬੰਦੇ ਨੇ, ਹਾਂ ਖਾਨ ਸਾਹਿਬ ਨੁਸਰਤ ਨੇ ਜੋ ਲਹਿਕਾਰੀ ਕੀਤੀ ਹੈ, ਮਹਿਦੀ ਸਾਹਿਬ ਨੇ ਕਿਉਂ ਨਹੀਂ ਕੀਤੀ? ਨਹੀਂ ਤੇ ਉਹਨਾਂ ਦੀ ਕੈਟਾਗਰੀ ਹੋਰ ਜੀ ਇਹੀ ਮੈਂ ਬਕਵਾਸ ਤੁਹਾਡੀ ਸੁਣ ਰਿਹਾ ਉਹਦੀ। ਹੁਣ ਉਸਤਾਦ ਜੀ ਸਾਡੇ ਮਹੱਲੇ 'ਚ ਜਿਸ ਬੰਦੇ ਨੂੰ ਲਹਿਕਾਰੀ ਪਸੰਦ ਆ ਉਹਨੇ ਕਹਿਣਾ ਯਾਰ ਖਾਨ ਸਾਹਿਬ ਵਰਗਾ ਦੁਨੀਆ ਤੇ ਕੋਈ ਨਹੀਂ, ਜਿਸ ਬੰਦੇ ਨੂੰ ਐਕਸਪ੍ਰੈਸ਼ਨ ਪਸੰਦ ਆ, ਪਲੇਬੈਕ ਸਿੰਗਿੰਗ, ਉਹਨੇ ਕਹਿਣਾ ਰਫੀ ਸਾਹਿਬ ਦੀਆਂ ਜੁੱਤੀਆਂ ਵਰਗਾ ਵੀ ਕੋਈ ਨਹੀਂ। ਇੰਨਾ دیਵਾਨਾ ਸੀ ਨਾ ਮੁੰਡਾ, ਉਹ ਮਹਿਦੀ ਸਾਹਿਬ ਜਦੋਂ ਮਰੇ ਉਹ ਕਹਿੰਦਾ ਮੈਂ ਵੀ ਮਰ ਜਾਣਾ ਆਪੇ ਤੋਂ ਬਾਹਰ। ਕਸਮ ਵਾਲੀ ਗੱਲ, ਮੇਰੇ ਅੱਬੂ ਨੇ ਫਿਰ ਬੰਗਾਲੀ ਸੱਦਿਆ, ਉਹਨੇ ਫਿਰ ਕਿਹਾ ਜੀ ਇਹ ਕੇਸਟਾਂ ਚੁੱਕ ਲਓ, ਉਹ ਕੇਸਟਾਂ ਫਿਰ ਚੁੱਕੀਆਂ, ਫਿਰ ਉਹ ਠੀਕ ਹੋਇਆ ਜੀ। ਇੰਨੇ ਨੇ دیਵਾਨੇ ਲੋਕ। ਬੰਗਾਲੀ ਇੱਥੇ ਆ, ਵਾਲਦ ਸਾਹਿਬ ਬੰਗਾਲ ਗਏ ਹੋਏ ਆ। ਯਾਰ ਫਰੀਦ ਸਾਹਿਬ ਮੈਂ ਆਖਰੀ ਫਾਈਨਲ ਗੱਲ ਕਰਨ ਲੱਗਾ। ਹਾਂਜੀ ਕਿਹੜੀ? ਉਹ ਲੋਕੀ ਪਤਾ ਕੀ ਕਈ ਵਿਚਾਰੇ ਕਹਿੰਦੇ ਨੇ ਯਾਰ ਇਹ ਕੀ ਤੁਸੀਂ ਕਰੋ, ਉਹ ਸਾਡੇ ਆਡੀਅנס ਦੇ ਵਿੱਚੋਂ ਕਈ ਵਿਚਾਰੇ ਤੇ ਚਲੋ ਠੀਕ ਆ, ਉਹਨਾਂ ਨੂੰ ਨਹੀਂ ਹੁਣ ਇਹਨਾਂ ਚੀਜ਼ਾਂ ਦਾ ਇੰਨਾ ਪਤਾ, ਕਈਆਂ ਨੂੰ ਪਤਾ, ਜਿਨ੍ਹਾਂ ਨੂੰ ਨਹੀਂ ਪਤਾ ਵਿਚਾਰੇ ਦਿਲ ਕਰੇ ਬੋਰ ਹੁੰਦੇ ਹੋਣ ਕਿ ਡਰੈਗ ਹੋ ਰਿਹਾ। ਤੇ ਗੱਲ ਇਹ ਆ ਕਿ ਤਾਰੀਫ ਕਰਨ ਵਾਸਤੇ ਨਾ ਕਿਸੇ ਦੀ, ਖਾਸ ਤੌਰ ਤੇ ਉਸ ਬੰਦੇ ਦੀ ਜਿਹਦੇ ਨਾਲ ਤੁਹਾਡੀ ਲਾਗਤਬਾਜ਼ੀ ਹੋਵੇ, ਲੇਕਿਨ ਉਹਦੇ ਕੋਲ ਇੱਕ ਟੈਲੈਂਟ ਹੋਵੇ, ਔਰ ਉਹ ਟੈਲੈਂਟ ਉਹਨੇ ਮਨਾਇਆ ਹੋਵੇ, ਔਰ ਉਹ ਤੁਸੀਂ ਵੀ ਮੰਨਦੇ ਹੋਵੋ, ਤੇ ਤੁਹਾਨੂੰ ਕੋਈ ਬੰਦਾ ਪੁੱਛੇ ਯਾਰ ਉਹ ਫਲਾਣੇ ਆਰਟਿਸਟ ਕੇ ਬਾਰੇ ਮੈਂ ਕਿਆ ਖਿਆਲ ਹੈ, ਉਹਨੂੰ ਉੱਥੇ ਦੋ ਆਪਸ਼ਨ ਹੁੰਦੇ ਨੇ ਤੁਹਾਡੇ। ਅਗਰ ਤਾਂ ਤੁਸੀਂ ਜ਼ਰਫ ਵੱਡੇ ਵਾਲੇ ਹੋ, ਉਹਦੇ ਨਾਲ ਤੁਹਾਡਾ ਲੱਖ ਇਖਤਲਾਫ ਹੋਵੇ, ਦੁਸ਼ਮਣੀ ਹੋਵੇ, ਭਾਵੇਂ ਕੇਸ ਚੱਲਦੇ ਹੋਣ, ਲੇਕਿਨ ਤੁਸੀਂ ਕਹੋ ਜੀ ਉਹ ਆਰਟਿਸਟ ਬਹੁਤ ਅੱਛਾ ਹੈ, ਉਸਕੇ ਪਾਸ ਇਹ ਜੋ ਟੈਲੈਂਟ ਹੈ ਇਹ ਕਿਸੇ ਦੇ ਕੋਲ ਨਹੀਂ ਹੈਗਾ, ਭਾਵੇਂ ਉਹਦੇ ਨਾਲ ਮੇਰਾ ਜੋ ਮਰਜ਼ੀ ਚੱਲੇ। ਇਹ ਗੱਲ ਕਹਿਣਾ ਹਰ ਕਿਸੇ ਦਾ ਕੰਮ ਨਹੀਂ, ਭਾਈਆਂ ਦਾ ਕੰਮ। ਭਾਈਆਂ ਦਾ। ਸਿਰਫ ਫਰਕ ਇਹ ਹੋਇਆ ਕਿ ਜਿਸ ਸਰ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹਨਾਂ ਨੇ ਹਰ ਉਸ ਬੰਦੇ ਦੀ ਤਾਰੀਫ ਕੀਤੀ ਜਿਹੜਾ ਉਹਨਾਂ ਦੇ ਨਾਲ ਅੱਛੀ ਤਲਕ ਸੀ। ਹਾਂ ਹਾਂ ਐਸੇ ਜਿਨ੍ਹਾਂ ਨਾਲ ਉਹਨਾਂ ਨੇ ਮਿਊਜ਼ਿਕ ਡਾਇਰੈਕਟਰ ਪੁੱਛਿਆ, ਉਹਨਾਂ ਨੇ ਮਦਨ ਮੋਹਨ ਸਾਹਿਬ ਦਾ ਨਾਂ ਨਹੀਂ ਲਿਆ।
ਓਏ ਠੀਕ ਹੈ ਨਾ। ਉਹ ਮੈਨੂੰ ਕੋਈ ਪੁੱਛੇ ਮੈਂ ਕਹੂੰ ਜੀ ਮਦਨ ਮੋਹਨ ਸਾਹਿਬ ਮੇਰੇ ਫੇਵਰੇਟ ਨੇ। ਹਾਂ ਇੱਕ ਗੱਲ ਹੁੰਦੀ ਹੈ, ਮੈਂ ਇਹ ਫਰਕ ਹੁੰਦਾ, ਮੈਂ ਕਹਾਂ ਮਦਨ ਮੋਹਨ ਸਾਹਿਬ ਵਰਗਾ ਕੋਈ ਵੀ ਨਹੀਂ, ਤੇ ਮੈਂ ਕਹਾਂ ਜੀ ਮਦਨ ਮੋਹਨ ਸਾਹਿਬ ਮੈਨੂੰ ਬਹੁਤ ਪਸੰਦ ਨੇ, ਮੇਰੀ ਜ਼ਾਤ ਦੇ ਮੁਤਾਬਕ ਉਹਨਾਂ ਵਰਗਾ, ਮਤਲਬ ਉਹਨਾਂ ਵਰਗਾ ਮੈਨੂੰ ਕੋਈ ਨਹੀਂ ਲੱਗਦਾ। ਮੈਂ ਇਹ ਨਾਲ ਗੱਲ ਕਰਾਂ, ਜਦੋਂ ਮੈਂ ਇਹ ਨਹੀਂ ਨਾ ਨਾਲ ਕਹਿਣਾ ਮੈਨੂੰ, ਤੇ ਮੈਂ ਛਾਪ ਮਤਲਬ ਬਿਆਨ ਦੇਣਾ ਉਹ ਕभी ਜਿਹੜਾ, ਤੇ ਗੱਲ ਇਹ ਹੈ ਸਰ, ਗੱਲ ਇੰਨੀ ਹੈ ਕਿ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਦੁਸ਼ਮਣ ਦੀ ਵੀ ਤਾਰੀਫ ਕਰਨ ਨਾ, ਤੇ ਉਹਦੇ ਦੁਸ਼ਮਣੀ ਜਿੰਨੀ ਮਰਜ਼ੀ ਹੋਵੇ, ਲੇਕਿਨ ਜਿਹੜਾ ਉਹਦੇ ਕੋਲ ਕੋਈ ਚੀਜ਼ ਹੈਗੀ ਹੈ ਟੈਲੈਂਟ, ਉਹਦੀ ਉਹ ਤਾਰੀਫ ਕਰਨਗੇ ਸਰ, ਉਹ ਉਹਦੇ ਵਰਗਾ ਕੋਈ ਵੀ ਨਹੀਂਗਾ। ਬਾਕੀ ਉਹਦੇ ਮੇਰੇ ਮਾਮਲਾ ਜਿੱਦਾਂ ਨੇ, ਬਸ ਉਹਦੇ 'ਚ ਇਹ ਫਰਕ ਰਹਿ ਗਿਆ ਥੋੜਾ ਜਿਹਾ। ਮੈਂ ਆਫਤਾਬ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਸਰ ਤੁਹਾਡੀ ਨਜ਼ਰ 'ਚ ਬਿਹਤਰੀਨ ਜਿਹੜੇ ਮਿਊਜ਼ਿਕ ਡਾਇਰੈਕਟਰ ਜਿਹੜੇ ਹੋਏ ਨੇ, ਉਹਨਾਂ ਕਿਹਾ ਜੀ ਮਦਨ ਮੋਹਨ, ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਮਦਨ ਮੋਹਨ ਸਾਹਿਬ ਦਾ ਲਿਆ। ਯਾਰ ਮੈਂ ਦੁਸ਼ਮਣ ਦੀ ਤਾਰੀਫ, ਦੁਸ਼ਮਣ ਹੁਣ ਮਿੱਠੇ ਦੀ ਤਾਰੀਫ ਕਰਨ ਡਿਆ ਸੀ ਕੱਲ ਫਰੀਦ। ਮੈਂ ਹਾਂਜੀ ਕੱਲ ਮੈਂ ਕਿਹਾ ਕਿ ਨਹੀਂ ਕਿ ਮਿੱਠੇ ਵਰਗੀ ਗੱਲ ਸਾਨੂੰ ਵੀ ਨਹੀਂ ਉਤਰੀ ਅੱਜ ਤੱਕ ਜਿੱਡੀ ਅੱਛੀ ਇਹਨੂੰ ਗੱਲ। ਲੇਕਿਨ ਉਦਾਂ ਤੇਰੇ ਇਖਤਲਾਫਾਤ, ਮੇਰਾ ਦੁਸ਼ਮਣ ਹੈ ਜੈਨੂਅਨ, ਮੇਰਾ ਸਾਡਾ मैं बकायदा तराना लिखा है, मैं कह नहीं रहा मैं मुझे दुश्मन के बच्चों को पढ़ाना है, मैंने तो लिखा सारा। ਤੇ ਫਿਰ ਪੜਾਉਂਦਾ ਕਿਉਂ ਨਹੀਂ यार तू आफ्ताब साहब ने पूछ लिया वा मदन मोहन साहब तो मैंने पूछ ਓਏ तू साहब ਮਦਨ ਐਂਡ ਤੇ ਨੂਨ ਲੱਗਦਾ ਵਾ, ਆਹੋ, ਮਦਨ- ਗੈਰ ਨਹੀਂ ਲੱਗਦਾ। नहीं मदन मोहन ਤੈਨੂੰ साहब ਕਦੋਂ साहब ਪੁੱਛੀ? ਇਹ ਮਦਦ ਮੋਹਨ ਨਹੀਂ ਹੈ ਜੀ, ਮਦਦ ਮੋਹਨ ਹੈ ਜੀ ਥੋੜੀ। ਸਾਜੀ ਸੁਣਿਆ ਕਿ ਜਿਹੜੀ ਮੈਂ ਪੜ੍ਹੀ ਨਾ ਹਿਸਟਰੀ ਜਿਹੜੀ ਤਾਂ ਓ ਯਾਰ ਅੱਛਾ ਯਾਰ ਚੱਲ ਓਏ ਚੱਲ। ਨਹੀਂ 4 ਮਿੰਟ ਰਹਿ ਸਭ ਗਏ ਨੂੰ ਮਿਊਜ਼ਿਕ ਦਾ ਫੇਰ ਕਰ ਲਾਂਗੇ ਇੱਕ ਵਾਰ। ਮੇਰੇ ਫੇਵਰਿਟ ਸਿੰਗਰ ਮੁਹੰਮਦ ਅਜ਼ੀਜ਼ ਸਾਹਿਬ ਆ। आए आओ जी ਹਾਂਜੀ। ਮੈਂ ਬੜੇ ਬੜੇ ਐਸੇ ਨੇ ਜਿਹੜੇ ਕਿਸੇ ਨੇ ਵੀ ਨਹੀਂ ਮੰਨਦੇ, ਮੁਹੰਮਦ ਜੀ ਸਾਹਿਬ ਨੂੰ ਮੰਨਦੇ। मैं मानता हूं ਸ਼ਬੀਰ ਕੁਮਾਰ ਬਟੇਲ ਭਾਜੀ ਮੈਂ ਕਿਸੇ ਨੂੰ ਨਹੀਂ ਮੰਨਦਾ। ਤੂਨੇ ਬੇਚੈਨ ਕਹਿੰਦਾ ਸ਼ਬੀਰ ਕੁਮਾਰ ਬਟੇਲ ਵੀ, ਜ਼ਿਆਦਾ ਕੀਆ। ਭਾਜੀ ਉਹ ਸ਼ਿਵ ਕੁਮਾਰ ਬਟਾਲਵੀ ਸੀ ਤੇ ਸ਼ਬੀਰ ਕੁਮਾਰ ਸਿੰਗਰ ਸੀ। ਬੜਾ ਖੂਬਸੂਰਤ ਸ਼ਬੀਰ ਕੁਮਾਰ ਦਾ ਗਾਣਾ ਦੱਸ ਕੋਈ। ਨਹੀਂ ਇਹ ਅਜ਼ੀਜ਼ ਸਾਹਿਬ ਦਾ ਤੇਰੇ ਤੇ। ਐਵਲਾ शबीर कुमार साहब का गाना है, ऐसे हंसती थी वो ऐसे चलती थी जब हम जमा होंगे। ਇਸ ਤਰ੍ਹਾਂ ਉਹ ਕਿਹਦਾ ਗਾਣਾ ਵਾ? 16 ਬਰਸ ਕੀ ਬਾਲੀ ਉਮਰ ਕੋ ਜਵਾਬ, ਮੁਹੰਮਦ ਅਜ਼ੀਜ਼ ਸਾਹਿਬ ਦਾ। वो लता जी का। ਲੱਤਾ ਜੀ ਦਾ। पर गल ये है किस दिन तू मेरे नाल म्यूजिक ते बह जी, हां तेनू मैं दस देंगा। ਮੈਂ ਤੁਹਾਨੂੰ ਮਹਿੰਦੀ ਲੇਕਿਨ ਸਾਹਿਬ ਕੋਸ਼ਿਸ਼ ਕਰਨਾ 2 ਮਹੀਨੇ ਉਹ ਐਟਮਾਂ ਕੱਢ ਕੇ ਦੇਣੀਆਂ, ਰਫੀ ਸਾਹਿਬ ਦੀਆਂ ਵੀ ਉਹ ਐਟਮਾਂ ਕੱਢ ਕੇ ਉਹ ਮੈਂ ਕਿਦੋਂ ਮੇਦੀ ਸਾਹਿਬ ਨੂੰ ਕਹਿ ਰਿਹਾ ਨਹੀਂ ਮੈਂ ਰਫੀ ਸਾਹਿਬ ਦਾ ਵੀ ਨਾਂ ਲਿਆ, ਮੈਂ ਕਿਹਾ ਮੈਂ ਤੁਹਾਨੂੰ ਉਹ ਐਟਮਾਂ ਜਿਹੜੀਆਂ ਤੁਸੀਂ ਵੀ ਨਹੀਂ ਸੁਣੀਆਂ ਅੱਜ ਤੱਕ, ਓ ਯਾਰ ਜਾਓ ਮੈਂ ਤੁਹਾਨੂੰ ਚੈਲੰਜ यार ਕਰਨਾ। अच्छा है ਉਹ ਕੱਢਦੀ ਜਿਹੜੀ ਰਫੀ ਸਾਹਿਬ ਨੇ ਗਾਈਆਂ ਵੀ ਨਾ ਹੁਣ ਉਹ ਐਟਮਾਂ ਕੱਢਦੀ। ओए अच्छा यार ठीक है भाजी ठीक। ਯਾਰ ਮੀਆਂ ਤਾਨਸੈਨ ਸਾਹਿਬ ਜਿੱਤ ਭਾਜੀ, ਕੇ ਹਾਰ ਗਏ ਸਨ। ਤੂੰ ਸੁਣੋ ਕੀ ਚਾਹ ਰਿਹਾ ਹੁਣ ਮੈਂ ਕੀ ਕਵਾਂ? ਮੀਆਂ ਤਾਨਸੈਨ ਸਾਹਿਬ ਨਾ ਜਦੋਂ ਬਾਦਸ਼ਾਹ ਦੇ ਕੋਲ ਉਹਨਾਂ ਦੇ ਦਰਬਾਰੀ ਗਾਇਕ ਸਨ ਨਾ, ਉਹ ਹਾਰ ਗਏ ਸਨ ਬੇਜੂ ਬਾਵਲਾ ਸਾਹਿਬ ਕੋਲੋਂ, ਲੇਕਿਨ ਉਹਨਾਂ ਨੇ ਮੰਨਿਆ ਸੀ ਉਹ ਉਸ ਵਕਤ ਦੇ ਉਹਨੇ ਤੈਨੂੰ ਕਿਹਨੇ ਕਿਹਾ ਹਾਰ ਗਏ ਸਨ? ਹਾਰ ਗਏ ਸਨ ਇਹ ਅੱਜ ਤੱਕ ਰੌਲਾ ਪਿਆ ਵਾ। ਉਹ ਕਹਿੰਦੇ ਨੇ ਉਹ ਤਾਨਸੈਨ ਵੱਡੇ ਉਹ ਕਹਿੰਦੇ ਨੇ ਉਹ ਇਹ ਛੱਡ ਦੇ, ਤੂੰ ਐਵੇਂ ਤੇ ਬਿਆਨ ਦੇਈ ਜਾ ਰਿਹਾ ਹਾਰ ਗਿਆ। ਤੂੰ ਫਿਲਮ ਵੇਖ ਕੇ ਕਹੀ ਜਾ ਰਿਹਾ। ਨਹੀਂ ਮੈਂ ਤੂੰ ਬੇਜੂ ਬਾਵਲਾ ਫਿਲਮ ਵੇਖ ਕੇ ਡਾਕੂਮੈਂਟਰੀ ਪੜ੍ਹੀ ਹੈ ਕਿੱਥੇ? ਉਹਦੇ ਤੇ ਉਹ ਇੰਡੀਆ ਦੀ ਲਿਖੀ ਹੋਏਗੀ ਕਿਸੇ ਦੀ, ਤੂੰ ਪਾਕਿਸਤਾਨੀ ਪੜ੍ਹ, ਉਹਦੇ ਚ ਇਹ ਜਿੱਤੇ ਨੇ। ਇਹਨੂੰ ਛੱਡ ਦੇ, ਤੂੰ ਦੋਵੇਂ ਵੱਡੇ ਸੀ, ਅਸੀਂ ਹਾਰ ਜਿੱਤ ਕਰਕੇ ਕੀ ਕਰਨਾ? ਉਸਤਾਦ ਜੀ ਉਹ ਕਹਿੰਦੇ ਜਦੋਂ ਗਾਣਾ ਗਾਉਂਦੇ ਸੀ ਤੇ ਬਾਰਿਸ਼ ਪਈ ਹੁੰਦੀ ਸੀ। ਨਹੀਂ ਉਹਨਾਂ ਬੇਟੀਆਂ ਨੇ ਗਾਣਾ ਗਾਇਆ ਸੀ ਤੇ ਮਲਹਾਰ ਰਾਗ ਗਾਇਆ ਸੀ ਤੇ ਬਾਰਿਸ਼ ਹੋਈ ਸੀ, ਕਿਉਂਕਿ ਉਹਨਾਂ ਅੰਦਰ ਅਗਨੀ ਉਹ ਅੱਗ ਲਾ ਦਿੱਤੀ ਸੀ। ਉਹ ਭਾਜੀ ਉਹਨਾਂ ਨੇ ਤਾਂ ਸੁਰਾਂ ਨਾਲ ਬਾਰਿਸ਼ ਕਰਾਈ, ਤੁਸੀਂ ਮੰਜੀਆਂ ਹੀ ਕਿਤੇ ਅੰਦਰ ਉੱਤੋਂ ਥੱਲੇ ਲਾ ਲਓ, ਬਸ ਕਰ ਛੱਡ ਦੇ ਯਾਰ ਫਰੀਦ ਸਾਹਿਬ, ਕੀ ਹੋ ਗਿਆ ਬਹਿਸ ਦੀ ਬਾਰਿਸ਼ ਹੋਣੀ ਦੇਖੀ ਤੂੰ। ਯਾਰ? ਗੱਲ ਇਹ ਹੈ ਕਿ ਜਦੋਂ ਘਰ ਦੇ ਬੰਦੇ ਨੂੰ ਕੁਝ ਥੋੜਾ ਜਿਹਾ ਆਂਚ ਆਵੇ ਫਿਰ ਬੰਦਾ ਲੜਦਾ ਹੀ ਹੈ ਨਾ ਉਹਦੇ। ਉਸਤਾਦ ਜੀ ਨਾਲ ਕਦੇ ਬਹਿਸ ਬਣਦੀ ਨਹੀਂ ਤੇਰੀ। ਇੱਥੇ ਉਹਨੇ ਸ਼ੇਖ ਰਸ਼ੀਦ ਦੀ ਗੱਲ ਹੁੰਦੀ ਤੇ ਇਹਨਾਂ ਨੇ ਕਹਿਣਾ ਸੀ ਲਓ ਜੀ ਉਹ ਤੇ ਚਲੋ ਜੀ। ਯਾਰ ਕਰਦੇ ਹੀ ਨਹੀਂ ਕਿਸੇ ਦੀ ਗੱਲ। ਫਰੀਦ ਸਾਹਿਬ ਤੁਸੀਂ ਆਏ ਹੋ ਤੇ ਅੱਛਾ ਘਰ ਦੇ ਇਹਨਾਂ ਨੂੰ ਵੀ ਪਤਾ ਨਾ ਘਰ ਦੇ ਉਹ ਵੀ ਗੱਲ ਵਾ ਨਾ। ਰਫੀ ਸਾਹਿਬ ਵੀ ਕਿਹੜਾ ਉਹ ਵੀ ਨਹੀਂ ਉਹ ਕਾਲੂ ਆ ਰਿਹਾ, ਉਹਦੀ ਗੱਲ ਹੋਈ, ਕਾਲੂ ਕਰੇਗਾ। ਤਾਂ ਜੀ ਸੁਰਾਂ ਦੀ ਗੱਲ ਹੋਵੇ ਤੇ ਮੈਡਮ ਆਪਦਾ ਪ੍ਰਵੀਨ ਦੀ ਗੱਲ ਨਾ ਹੋਵੇ। ਆਹਾ ਅਰੇ ਸਾਫੀ ਵਾਹ ਆ। ਭਾਈ ਲਾਖੋ ਪਾਓ ਯਾਰ, ਜਾ ਨਾ ਟਿੱਕੀ ਪੱਕੀ ਹੋ ਗਈ ਤੇਰੀ ਸਾਡਾ ਨੂੰ। ਜੀ ਯਾਰ, ਮੈਡਮ ਆਪਦਾ ਜ਼ਿਕਰ ਹੋਇਆ। ਮੈਡਮ ਦਾ ਜ਼ਿਕਰ ਹੋਇਆ। ਉਸਤਾਦ ਜੀ ਸ਼ਾਮ 84 ਇਹ ਕੀ ਹੈ? ਇਹ ਸ਼ਾਮ 84 ਨਾ ਈਵਨਿੰਗ 84 ਉਹ ਨਹੀਂ ਫੇਰ ਵੀ ਯਾਰ ਪਤਾ ਇਹ ਇਨਫੋਰਮੇਸ਼ਨ। ਘਰਾਨਾ ਵਾ 84 ਪਿੰਡ। ਇਹ ਸ਼ਾਮ ਅੱਛਾ 84 ਪਿੰਡ ਆ। ਨਹੀਂ ਇਹ ਸ਼ਾਮ 1 ਤੋਂ ਸ਼ੁਰੂ ਹੋਇਆ ਸੀ, ਫਿਰ ਸ਼ਾਮ 2, ਫਿਰ ਸ਼ਾਮ 3, ਫਿਰ ਸ਼ਾਮ ਇਹ ਹੁਣ 14ਵੀਂ ਸਦੀ ਚ 84 ਤੱਕ ਪਹੁੰਚਿਆ। ਇਹ 100 ਪੂਰਾ ਹੋਣਾ। ਇਹ 97 ਤੱਕ ਚੱਲ ਜਾਣਗੇ। ਇਹ ਸ਼ਾਮ 84 ਯਾਨੀ ਕਿ ਇਹ ਦੁਪਹਿਰ 95 ਦੇ ਰਿਸ਼ਤੇਦਾਰ ਯਾਰ ਨੇ। ਜਦੋਂ ਸ਼ਾਮ 98 ਹੋ ਜਵੇ ਤੁਸੀਂ ਆਟਾ ਉਟਾ ਇਕੱਠਾ ਕਰਨਾ ਸ਼ੁਰੂ ਕਰ ਦੇਣਾ, ਸਮਝ ਮਾੜਾ ਵਕਤਾਂ ਵਾਲਾ ਤਾਂ। ਅੱਛਾ ਯਾਰ ਅਗਲਾ ਦੱਸ। ਪਹਿਲਾਂ ਤੇ ਮੇਰੀ ਗੱਲ ਤੇ ਗੱਲ ਚੜਾਈ, ਇਹਦਾ ਤੇਰੇ ਕੋਲ ਮੈਂ ਹਿਸਾਬ ਲਵਾਂਗਾ ਮਰਨ ਤੋਂ ਬਾਅਦ। ਇਹ ਤੇ ਹਿਸਾਬ ਲਵਾਂਗਾ। ਅੱਛਾ ਯਾਰ ਸ਼ਾਮ ਇਹਦਾ ਮਤਲਬ ਪਿੰਡ ਦਾ ਨਾਮ ਆ, ਇਲਾਕੇ ਦਾ ਨਾਮ ਆ? ਸ਼ਾਮ 84 ਜਿਵੇਂ ਗਵਾਲੀਅਰ ਘਰਾਨਾ, ਪਟਿਆਲਾ ਘਰਾਨਾ। ਉਹ ਬੱਸ ਕਰਦੇ ਯਾਰ, ਇੱਥੇ ਕਈ
ਚੀਮਾ ਜੀ ਓ ਯਾਰ ਦੱਸ ਕੋਈ ਅੱਗੋਂ ਕੋਈ ਸੁਹਾਨਾ ਜਿਹਾ ਨਾਮ ਯਾਰ ਦੱਸ। ਮੈਂ ਯਮੁਨਾ ਜ਼ੈਦੀ ਸਾਹਿਬਾ ਦਾ ਜ਼ਿਕਰ ਕੀਤਾ ਤਾਂ ਜੀ ਜਾਂਦੇ ਜਾਂਦੇ ਡਿੰਪਲ ਗਰਲ ਦਾ ਜ਼ਿਕਰ ਵੀ ਕਰਦੀ ਹੈ, ਪ੍ਰੀਤੀ ਜ਼ਿੰਟਾ ਸਾਹਿਬ ਆਏ ਹਾਂ। ਅਰੇ ਦਾਨਿਸ਼ ਅੱਜ ਕੱਲ ਕਿੰਗਸ 11 ਪੰਜਾਬ ਦੇ ਅੱਛਾ ਮਾਲਕ ਉਧਰ ਹੱਲੇ ਤੱਕ ਨਾ ਤੁਹਾਨੂੰ ਪਤਾ ਨਹੀਂ ਸਾਰੀਆਂ ਹਿਰਮਣਾ ਦਾ ਤੁਸੀਂ ਨਾਂ ਲਿਆ ਤੇ ਉਹ ਜਿਹੜੀ ਉਹ ਸਨੀ ਦੇਵਲ ਦੇ ਨਾਲ ਆਈ ਇੱਕ ਫਿਲਮ 'ਚ ਅਮਰਤਾ ਸਿੰਘ ਇੱਕ ਮਿੰਟ ਯਾਰ ਇਹ ਕਿਹੜੀ ਸਨੀ ਦੇਵਲ ਦੇ ਨਾਲ ਤੇ ਸਨੀ ਚ ਪੌਜ਼ ਕਿਉਂ ਲਿਆ ਤੁਸੀਂ ਉਹਨਾਂ ਨੂੰ ਨਾਮ ਨਹੀਂ ਨਾ ਯਾਦ ਆ ਰਿਹਾ। ਦੇਵਲ ਥੋੜਾ ਜਿਹਾ ਮੇਰਾ ਡੇਟ ਹੋ ਲੇਕਿਨ ਉਸਤਾਦ ਜੀ ਇਹ ਜਿਹੜਾ ਸਨੀ ਦੇਵਲ ਦਾ ਭਰਾ ਬੋਬੀ ਦੇਵਲ ਹੈ ਇਹ ਹੁਣ ਸਾਰੇ ਠੀਕ ਹੋ ਗਏ ਨੇ। ਬਹਰਹਾਲ ਜੀ ਨੋਰਾ ਫਾਤੀ ਤੇ ਤਮੰਨਾ ਭਾਟੀਆ ਓਏ ਝੰਡਾ ਪੀਰ ਚ ਫਰਦੌਸ ਦੀ ਫਿਲਮ ਨਹੀਂ ਲੱਤੀ ਹਲੇ ਤੱਕ ਉਹੀ ਚੱਲੀ ਜਾ ਰਹੀ ਹਲੇ ਇਹ ਫਰਦੌਸ ਕੈਸਾ ਨਾਮ ਹਾਏ 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 ਇਹਨੂੰ ਪਤਾ ਨਹੀਂ ਚੱਲੇ ਨੂੰ ਹੈ ਇਜਾਜ਼ ਤੇ ਫਰਦੌਸ ਫਾਤੀ ਏਟਾ ਮਾਸ਼ਾਅੱਲਾ ਨਾ ਕੀ ਬਾਤ ਹੈ ਉਸਤਾਦ ਜੀ। ਇਹ ਜਿਹੜੀ ਨੂਰਾ ਫਾਤੀ ਦੀ ਗੱਲ ਕਰਨ ਡਿਆ, ਮੇਰਾ ਇੱਕ ਦੋਸਤ ਹੈਗਾ, ਉਹਦਾ ਸਿਸਟਮ ਹੈ ਉਹ ਨੋਰਾ ਫਾਤੀ ਆ ਕਸਮ ਉਹ ਵਾਲੀ ਗੱਲ, ਓਰੀਜਨਲ ਗੱਲ ਜੀ। ਯਮੁਨਾ ਜ਼ੈਦੀ ਸਾਹਿਬਾ ਨੇ ਮੈਨੂੰ ਕਿਹਾ ਸੀ ਨਾ BNN ਤੇ ਜਦੋਂ ਮੈਂ ਸ਼ੋਅ ਕਰਨ ਡਿਆ ਉਹਨੇ ਕਿਹਾ मैं सबकी आप सबकी बहुत फैन हूँ, जानी साहब को मेरा सलाम कीजिएगा। लेकिन और फरीद- फिर मैंने उन्हें बाद च किया कि तुम्हारी शादी मैं क्या वो हो चुकी ਉਸ ਤੋਂ ਬਾਅਦ ਫਿਰ ਉਹ ਲੇਕਿਨ ਯਾਰ ਫਰੀਦ ਤੂੰ ਵੀ ਤੇ ਯਾਰ ਗਲਤ ਗੱਲ ਕਰ ਰਿਹਾ ਨਾ ਯਾਰ। ਉਹ ਲੋਕ ਇੰਨੀ ਤਾਰੀਫ ਕਰਦੇ ਨੇ ਤੁਹਾਡੀ ਯਾਰ, ਤੁਸੀਂ ਅੱਗੋਂ ਪਤਾ ਨਹੀਂ ਕਿਹਦੇ ਨਾਲ ਕੈਸੀ ਬਕਵਾਸ ਕਰ ਰਹੇ ਆ ਸਾਡੇ ਕੈਸੇ ਬਕਵਾਸ ਦੇਖ ਲਓ ਤੁਸੀਂ ਇਹਨਾਂ ਦਾ ਮਿਆਰੇ ਕੁਰਾਨਦਾਜ਼ੀ ਦੇਖ ਲਓ। ਹੈ ਇਹਨੇ ਕਿਹਾ ਕਹਿੰਦਾ ਉੱਤੇ ਕੇਸ ਚੱਲਣ ਡਿਆ ਕੋਈ। ਹਾਏ ਹਾਏ ਓਏ ਮੈਂ ਨਹੀਂ ਕਿਹਾ ਭਰਾਵਾ ਵੇਖਦੇ ਆ ਸ਼ੌਕ ਦਾ ਓਏ ਕਿਹਾ ਵਾ ਕਿਹਾ ਨਹੀਂ ਕਸਮ ਖਾ ਉਸਤਾਦ ਦੀ ਕਸਮ ਨਹੀਂ ਕਿਹਾ ਤੂੰ, ਮੈਂ ਤੇਰਾ ਮੋਬਾਈਲ ਮਾਰ ਭਾਈ ਨਾ ਬਹੁਤ ਹਿਰਵਨਾਂ ਤੇ ਕੇਸ, ਹਰ ਹਿਰਵਨ ਤੇ ਕੇਸ ਚੱਲਦਾ ਵਾ, ਨਹੀਂ ਭਾਈ ਇਹਦਾ- ਲੇਕਿਨ ਜ਼ਿਆਦਾ ਅੱਧਾ ਪੌਣਾ ਘੰਟਾ ਕੇਸ ਚੱਲਦਾ, ਉਹਦਾ ਫਾਇਦਾ ਹੋ ਜਾਂਦਾ, ਹਾਂਜੀ ਹਾਂਜੀ ਉਸ ਤੋਂ ਬਾਅਦ ਉਹਦਾ ਫੈਸਲਾ ਹੋ ਜਾਂਦਾ। ਸਹੀ ਨਹੀਂ ਗੱਲ। ਇਹਨੇ ਕਿਹਾ ਕਹਿੰਦਾ ਉਹਨਾਂ ਨਸਵਾਰ ਰੱਖਦੇ ਟਿਕਟ ਹੈਗੇ ਨੇ ਇਹਨੂੰ। ਓਏ ਖੁਦਾ ਦਾ ਨਾ ਯਾਰ ਫੈਸਲ ਨਾ ਉਹਨਾਂ ਨੇ ਸ਼ੋਅ ਵੇਖਣਾ ਐਡਾ ਗੰਦਾ ਮੇਰੇ ਛੰਨਾ ਤੇ ਸਾਹਮਣੇ ਗਿਆ ਇਹ ਤੇ ਓ ਭਾਈ ਬਸ ਯਾਰ, ਅਗਲੇ ਕੱਲ ਦੇ ਪ੍ਰੋਗਰਾਮ ਫੇਰ ਮੁਲਾਕਾਤ ਹੋਏਗੀ। ਕਿਹੜੇ ਅਜ਼ਾਬ 'ਚ ਪੈ ਗਿਆ ਮੈਂ, ਅਸਾਬ ਚ ਪੈ ਗਏ, ਅਸਾਬ ਚੋਂ ਮੈਂ ਕੱਢ ਸਕਦਾ। ਹੁਣ ਕਿਹੜੇ ਵੱਡੇ ਆ ਰਫੀ ਸਾਹਿਬ ਵੱਡੇ ਆ ਕਿ ਆਪਣਾ ਮੇਰੀ ਸਾਹਿਬ ਵੱਡੇ? ਸਾਰੇ ਹੀ ਵੱਡੇ ਆ ਰਫੀ ਸਾਹਿਬ। ਬਸ ਇਹ ਗੱਲ ਉਹ ਕਹਿੰਦੀ ਮਹਿੰਦੀ ਹਸਨ ਸਾਹਿਬ ਅੱਲਾ ਹਾਫਿਜ਼। ਮੈਂ ਕਹਿੰਦਾ ਕਿਆ ਬਾਤ ਹੈ, ਮੇਦੀ ਸਾਹਿਬ ਦੀ ਗਜ਼ਲ ਗਾਈ ਨਹੀਂ ਕਿਸੇ ਨੇ ਉਹਨਾਂ ਵਰਗੀ। ਚਲੋ ਨਹੀਂ ਹਾਂ ਇਹ ਪਲੇਬੈਕ ਵੀ ਆ ਹਾਂ ਬਸ ਪਲੇਬੈਕ ਨਾ ਉਹਨਾਂ ਦਾ ਇੱਕ ਦੁਨੀਆ ਤੇ। ਆਓ ਹਾਂ ਉਸਤਾਦ ਜੀ ਬੰਗਾਲੀ ਵਾਲੇ ਕੋ ਪੁੱਛ ਲਾ ਕਿਹੜਾ ਵੱਡਾ ਸਹੀ। ਉਹ ਬੰਗਾਲੀ ਬਾਬਾ ਯਾਰ ਵੱਡਾ ਛੋਟਾ ਕੋਈ ਵੀ ਨਹੀਂ ਹੁੰਦਾ ਯਾਰ, ਮਿਊਜ਼ਿਕ 'ਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਯਾਰ। ਜਾਣ ਦਿਓ। फैसले हो गए ਛੱਡ ਦਿਓ, ਚਲੋ ਠੀਕ ਛੱਡ ਦਿਓ। समुद्र से बाहर खड़े होकर उसकी गहराई का अंदाजा नहीं किया जा सकता फैसल भाई। अबे दानिश हर कोई अपनी अपनी ਓਏ ਤੇਰੇ ਗਲੇ 'ਚ ਵੀ ਚਾਹਤ ਬੋਲਦਾ। ਸਾਈ ਚਾਹਤ ਵੱਡਾ ਨਾਮ ਜੇ, ਚਾਹਤ ਨਾਮ ਬਹੁਤ ਵੱਡਾ। ਬਹੁਤ ਖੂਬਸੂਰਤ ਚਾਹਤ ਬਲੋਚ। ਹਾਜੀ ਮਿੱਠੂ ਸਾਹਿਬ ਦਾ ਚੇਲਾ ਮਾਸ਼ਾਅੱਲਾ ਨਾਮ ਯਾਰ ਨਾਜ਼ਰੀਨ ਮੈਨੂੰ ਮਾਰ सारी ਓਏ ਖੁਦਾ ਦਾ, ਓਏ ਤੁਹਾਨੂੰ ਰੱਬ ਦਾ ਵਾਸਤਾ, ਓਏ ਭਾਈ ਸਾਹਿਬ ਤੁਸੀਂ ਸਾਰੇ ਹੀ ਵੱਡੇ ਹੋ ਭਾਈ, ਅਕਰਮ ਰਾਈ ਤੋਂ ਵੱਡਾ ਪਲੇਬੈਕ ਸਿੰਗਰ ਕੌਣ ਹੁੰਦਾ? ਸਾਰੇ ਹੀ ਤੁਸੀਂ ਵੱਡੇ, रिश्तेदार आई अकरम ਸਾਰੇ ਹੀ ਤੁਸੀਂ ਸਾਰੇ ਸਹੀ ਹੋ, ਤੁਸੀਂ ਵੀ ਸਹੀ ਹੋ, ਤੁਹਾਡੇ ਰਿਸ਼ਤੇਦਾਰ ਵੀ ਸਹੀ ਨੇ, ਤੁਹਾਡੇ ਵੱਡੇ ਵੀ ਸਹੀ। ਸਾਡੇ ਵੱਡੇ ਵੀ ਸਹੀ ਨੇ। ਲੈ ਜੋ ਚੁੱਕੋ ਆਪਣੀਆਂ ਟੀਟੈਮੀ ਇਥੋਂ। ਉਸਤਾਦ ਜੀ ਹਾਜੀ ਮਿੱਠੂ में बड़ा जिक्र करते हैं उन्होंने ਉਹਨਾਂ ਨੂੰ ਬੁਲਾਵਾਂਗੇ ਯਾਰ। ਅੱਛਾ ਚਲੋ ਬੁਲਾ ਲਾਂਗੇ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਲਵ ਯੂ ਬਹੁਤ ਸਾਰਾ, ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ ਜੀ।